लोगों को कहने दो, कहते ही रहने दो। लोगों को कहने दो, कहते ही रहने दो। सच झूठ हम तो सबको पता है। मैं भी हूँ मस्ती में, तू भी है मस्ती में। आ इस खुशी में हम नाचे गाए। किसको पता, किसको पता क्या किसने किया। सब कहते हैं मैंने तुझको दिल दे दिया। परदेसिया ये सच है पिया, सब कहते हैं मैंने तुझको दिल दे दिया। मैं कहती हूँ तूने मेरा दिल ले लिया। मैं बनना सिंगर सी, बन फिर मैं सिंगर गया। उस्ताद जी हत्थ जोड़ के एक फरमाइश करनी उस्ताद जी, ਤੁਹਾਡੀ ਬੜੀ ਮਿਹਰਬਾਨੀ। ਉਹ ਨਹੀਂ ਉਹਨਾਂ ਦਾ ਵਿਆਹ ਹੋਇਆ ਵਾ, ਕੀ ਹੁਣ ਮਸਲਾ ਵਾ ਤੈਨੂੰ ਫਿਰ? ਉਹ ਤੇ ਯਾਰ ਪਤਾ ਨਹੀਂ ਕਿੰਨੇ ਹੋਰ ਵੀ ਆ ਜਾਇਜ਼। ਅੱਛਾ ਚਲੋ ਜੀ ਚਲੋ। उस्ताद जी फरमाइश करनी सी, वो एक गाना सुना दे उस्ताद जी, गोरी का साजन साजन की गोरी। मेरे अब्बू ਨੂੰ ਇੰਨਾ ਪਸੰਦ ਸੀਗਾ ਨਾ। ਵੱਡਾ ਗਾਣਾ ਬਾਈ ਫਰੀ मेरे देवी ਲੈ ਬੇਟੇ ਆ ਲੈ उस्ताद जी ਇਹ ਗਾਣੇ ਤਾਂ ਮੈਂ ਚੱਲ। गोरी का साजन साजन की गोरी, लो जी शुरू हो गई लव स्टोरी। रा बम 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 वो जा रही है मेरी हीरोइन, हीरो का दिल करके चोरी। देखो ना मुझे, छेड़ो ना मुझे, रोको ना मुझे, रोको ना मुझे, मेरे साथ मत कर जोरा जोरी। गोरी का साजन साजन की गोरी, लो जी शुरू हो गई लव स्टोरी। रा बम 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 वो जा रही है मेरी हीरोइन, हीरो का दिल करके चोरी। ਬੇਟਾ ਹੋਰ ਦੱਸ ਅਗਲੀ ਗੱਲ ਕਰ ਰਿਹਾ। ਇਹ ਗਾਣਾ ਸੁਣ ਕੇ ਮੈਂ ਵਾਦੀਆਂ 'ਚ ਚਲੇ ਜਾਣਾ। ਕਿੱਥੇ? ਵਾਦੀਆਂ 'ਚ ਆਤੰਕਵਾਦੀਆਂ ਚ ਆਤੰਕਵਾਦੀਆਂ ਚ? ਨਹੀਂ ਨਹੀਂ ਵਾਦੀਆਂ 'ਚ ਪਹਾੜਾਂ ਛੱਡ 'ਚ। ਦੇ। ਭਾਈ ਨੇ ਇੱਕ ਗਾਣਾ ਇਹ ਵਾਦੀਆਂ 'ਚ ਨਹੀਂ, ਵਾਈ ਵਾਦੀਆਂ 'ਚ ਜਾ। ਪਤਾ ਮੈਂ ਕਿਉਂ ਕਰਦਾ? ਸਹੀ ਹੈ ਜੋ ਇਹਦੇ ਅੰਦਰ ਪਾਣੀ ਚਲਾ ਜਾਂਦਾ ਨਾ। ਪਾਣੀ ਕਾਹਤੋਂ ਚਲੇ ਜਾਂਦਾ? ਪਾਣੀ ਚਲਾ ਜਾਂਦਾ ਵਾ। ਆਪ ਵੀ ਕਤਰੇ ਜਾਂਦੇ ਨੇ। ਇਹਦੇ ਅੰਦਰ ਇਹਦੇ ਉੱਤੇ ਕੋਈ ਲਿਫਾਫਾ ਚੜਿਆ ਹੋਵੇ ਫਿਰ ਨਹੀਂ ਜਾਏਗਾ। ਲੋ ਜੀ ਨਾਜ਼ਰੀਨ, ਪਹਿਲੇ ਤੇ ਅੱਜ ਤੁਸੀਂ ਸਾਡਾ ਇੱਕ ਫੈਸਲਾ ਕਰ ਦਿਓ। ਤੁਸੀਂ ਦੱਸਣਾ ਵਾ ਕਿ ਵੀ ਤੁਹਾਨੂੰ ਕੀ ਲੱਗਦਾ ਵਾ। ਫਰੀਦ ਕੋ ਇੱਕ ਮੋਟਰਸਾਈਕਲ ਆ, ਫਰੀਦ ਕੋ ਇੱਕ ਮੋਟਰਸਾਈਕਲ ਆ ਜਿਹੜੀ ਉਦੋਂ ਖਰਾਬ ਹੁੰਦੀ ਆ ਜਦੋਂ ਇਹ ਲੇਟ ਹੋ ਜਾਵੇ। ਸਿਆਣੀ ਮੋਟਰਸਾਈਕਲ ਆ, ਸਮਝਦਾਰ, ਯਾਨੀ ਇਹ ਆਉਂਦਾ ਵਾ 2-3 ਵਜੇ। ਅੱਜ ਆਇਆ ਕਿ 5:45 ਉਸਤਾਦ ਜੀ 5:30 ਉਹਨੇ ਕਹਿ ਦਿੱਤਾ, ਤੁਸੀਂ ਉਹਦੇ ਕਹਿਣ ਤੇ ਤੇ ਮੰਨ ਗਏ। ਕਹਿੰਦਾ ਅੱਛਾ ਬਹਾਨਾ ਦੇਖੋ, ਬਹਾਨਾ ਇਹ ਆ। ਅੱਛਾ ਕਈਆਂ ਬੰਦਿਆਂ ਨੂੰ ਤੁਹਾਡੀ ਜ਼ਿੰਦਗੀ 'ਚ ਵੀ ਬਹੁਤ ਸਾਰੇ ਖਾਸ ਤੌਰ 'ਤੇ ਨਿਜ਼ਾਮ ਜਿਹੜਾ ਉਹਨਾਂ ਦੀ ਆਦਤ ਹੁੰਦੀ ਹੈ, ਤੁਸੀਂ ਉਹਨਾਂ ਨੂੰ ਪੁੱਛੋ ਨਾ ਕਿੱਥੇ ਸੀ 3 ਘੰਟੇ, ਉਹਨੇ 5 ਮਿੰਟ ਵਾਲਾ ਕੰਮ ਦੱਸ ਕੇ ਨਾ ਤੇ 3 ਘੰਟੇ ਬਰਾਬਰ ਕਰਨੇ ਹੁੰਦੇ। 5 ਮਿੰਟ ਵਾਲਾ ਕੰਮ ਯਾਨੀ ਪਿਛਲੇ 3 ਘੰਟੇ ਤੋਂ ਫੋਨ ਵੇਟਿੰਗ ਤੇ ਆ ਜਾਂ ਕਿਸੇ ਗੱਲ ਤੇ ਆ ਜਾਂ ਫੋਨ ਰਿਸਪੌਂਸ ਨਹੀਂ ਆ ਰਿਹਾ ਤੇ ਇੱਕਦਮ ਮੈਂ ਨਾ ਕਿੱਥੇ ਸੀ, ਮੈਂ ਨਾ ਅੰਮੀ ਕਹਿੰਦੀ ਸੀ ਪਿਆਜ਼ ਛਿਲਦੇ, ਮੈਂ ਯਾਨੀ ਪਿਆਜ਼ ਛਿਲ ਰਹੀ ਸੀ। ਯਾਨੀ ਉਹ 5-10 ਮਿੰਟ ਵਾਲਾ ਕੰਮ 'ਚ ਉਹਨੇ 3.5 ਘੰਟੇ ਬਰਾਬਰ ਕਰਨੇ। ਕਰੈਕਟਰ 5:45 ਵਜੇ ਆਇਆ। ਮੈਂ ਕਿਹਾ ਕੀ ਹੋਇਆ? ਸਾਜੀ ਗੱਡੀ ਪੈਂਚਰ ਹੋ ਗਈ ਸੀ। ਮੈਂ ਕਿਹਾ 2 3 4 5 6 ਤੇ 5:45 ਯਾਨੀ 4 ਘੰਟੇ 'ਚ ਪੈਂਚਰ ਨਹੀਂ ਲੱਗਾ। ਹੁਣ ਅਗਲੀ ਗੱਲ ਸੁਣਨੀ ਆ। ਸਾਜੀ ਟੂਬ ਵੀ ਪਾੜ ਗਈ ਸੀ ਤੇ ਮੈਂ ਕਿਹਾ ਟੂਬ ਵੀ ਪਾੜ ਜਾਏ ਤੇ ਟੂਬ ਜਿਹੜੀ ਨਾ ਨਾਜ਼ਰੀਨ, ਟੂਬ ਨਵੀਂ ਪਾਉਣਾ ਪੈਂਚਰ ਨਾਲੋਂ ਜ਼ਿਆਦਾ ਜਲਦੀ ਪੈਂਦੀ ਹੈ। ਟੂਬ ਦੇ ਨੱਟ ਖੋਲਣਾ, ਟੂਬ ਪਾਉਣੀ, ਟੂਬਾਂ ਦੀ ਪੈਂਚਰ ਵਾਲਾ ਜ਼ਿਆਦਾ ਸਿਆਪਾ ਹੁੰਦਾ। ਚਲੋ ਜੀ ਉਨਾ ਹੀ ਟਾਈਮ ਲੱਗ ਜਾਏ, ਜ਼ਿਆਦਾ ਵੀ ਲੱਗ ਜਾਏ, 15 ਮਿੰਟ 20 ਮਿੰਟ ਅੱਧਾ ਘੰਟਾ ਲਾ ਲਓ ਵੀ ਉਹਦੀ ਇੱਕ ਬਾਂਹ ਹੈ ਨਹੀਂ।
ਪੈਂਚਰ ਲਾਉਣ ਵਾਲੇ ਦੀ ਉਹ ਟੁੰਡਾ ਵਾ ਹਾਂਜੀ ਫੇਰ ਤਾਂ ਵੀ ਅੱਧਾ ਘੰਟਾ ਲਾ ਲਓ ਉਹ ਪੈਂਚਰ ਲਾ ਕੇ ਬਾਹ ਨਾ ਪੱਕਾ ਕਰਨ ਦੇ। ਆਹੋ ਤਾਂ ਵੀ ਅੱਧਾ ਘੰਟਾ ਲਾ ਲਓ ਤੇ ਅੱਗੋਂ ਹੁਣ ਕੀ ਕਰ ਰਿਹਾ ਕਹਿੰਦਾ ਉਸਤਾਦ ਜੀ ਮੇਰੇ ਕੋਲ ਪੈਸੇ ਨਹੀਂ ਸੀ ਐ ਸੀਰੀਅਸ ਗੱਲਾਂ ਹੋ ਰਹੀਆਂ ਹੁਣ ਤੇ ਸ਼ੁਗਲ ਕਰਦੇ ਨੇ ਤੇ ਹੱਸ ਰਿਹਾ ਜਦੋਂ ਆਇਆ ਨਾ ਜਦੋਂ ਮੈਂ ਗੁੱਸੇ 'ਚ ਪੁੱਛਿਆ ਉਦੋਂ ਬਿਲਕੁਲ ਟਾਕ ਗੁੱਸੇ ਵਾਲੀ ਇਹ ਹੋ ਰਹੀ ਸੀ ਉਸਤਾਦ ਜੀ ਮੇਰੇ ਕੋਲ ਪੈਸਾ ਹੀ ਕੋਈ ਨਹੀਂ ਸੀ ਤੇ ਟੂਬ ਪਾੜ ਗਈ ਤੇ ਮੈਂ ਕਿਹਾ ਪੈਸਾ ਕੋਈ ਨਹੀਂ ਸੀ ਤੇ ਤੂੰ ਮੈਂ ਪੈਸੇ ਤੇ ਘਰੋਂ ਲਿਆ ਕੇ ਦਿੱਤੇ ਮੈਂ ਕਿਹਾ ਕਿੰਨੀ ਤੂੰ ਉਹਨੂੰ ਕਹਿੰਦਾ ਕਿ ਭਾਈ ਪੈਂਚਰ ਲਾ ਦੇ ਟੂਬ ਪਾ ਦੇ ਮੈਂ ਪੈਸੇ ਲਿਆ ਦੇਣਾ ਜਿੰਨੀ ਦੇਰ ਟੂਬ ਪੈਣੀ ਤੂੰ ਪੈਸੇ ਉਸਤਾਦ ਜੀ ਉਹ ਦੂਰ ਬੜੀ ਸੀ ਘਰ ਤੋਂ ਮੈਂ ਕਿਹਾ ਨਹੀਂ ਮੈਂ ਕਿਹਾ ਕਿੱਥੇ ਸੀ ਇਹ ਲਾਈਆਬਾਦ ਤੇ ਲਾਈਆਬਾਦ ਦਾ ਘਰ ਆ ਤੇ ਕਿੱਡਾ ਕੁ ਵੱਡਾ ਮਹੱਲਾ ਹੋਏਗਾ ਯਾਰ ਦੁਨੀਆ ਏਸ਼ੀਆ ਦਾ ਸਭ ਤੋਂ ਵੱਡਾ ਮਹੱਲਾ ਗੁਲਾਮਾਬਾਦ ਆ ਗੁਲਾਮ ਮੁਹੰਮਦ ਆਬਾਦ ਜਿਹਨੂੰ ਅਸੀਂ ਗੁਲਾਮਾਬਾਦ ਕਹਿੰਦੇ GM ਏਸ਼ੀਆ ਦੀ ਸਭ ਤੋਂ ਵੱਡੀ ਕਲੋਨੀ ਆ ਉਹ ਇੱਕ ਮੇਰੇ ਕੋਲ ਜਿਹੜੀ ਨਾ ਸਿਆਣਪਤੀ ਇਹ ਹੋ ਗਈ ਇਹਨੂੰ ਮੈਂ ਪਹਿਲੇ ਪੁੱਛ ਲਿਆ ਕਿੱਥੇ ਪੈਂਚਰ ਹੋਈ ਕਹਿੰਦਾ ਲਾਈਆਬਾਦ ਹੀ ਉੱਥੋਂ ਫਸ ਗਿਆ ਕਹਿੰਦਾ ਉੱਥੋਂ ਘਰ ਬੜੀ ਦੂਰ ਸੀ ਮੈਂ ਕਿਹਾ ਇੱਕ ਮਹੱਲੇ ਚੋਂ ਤੂੰ ਕਿੰਨੇ ਕੁ ਦੂਰ ਚਲਾ ਗਿਆ ਹੋਏਗਾ ਵੀ ਹਾਲੇ ਤੱਕ ਤੇਰਾ ਮਹੱਲਾ ਹੀ ਸੀ ਉਸਤਾਦ ਜੀ ਸੜਕ ਪੁੱਟੀ ਹੋਈ ਸੀ ਆ ਸਾਰੀ ਠਹਿਰ ਜਾ ਠੀਕ ਹੈ ਜੀ ਉਹ ਗੱਲ ਪੈ ਗਈ ਵਿੱਚ ਮੈਂ ਕਿਹਾ ਅੱਛਾ ਮਤਲਬ ਇਹਦੇ ਘਰ ਤੋਂ ਮੋਟਰਸਾਈਕਲ ਤੇ 4 ਤੋਂ 5 ਮਿੰਟ ਲੱਗਦੇ ਨੇ ਤੁਸੀਂ ਬਾਹਰ ਮੇਨ ਰੋਡ ਤੇ ਆ ਜਾਂਦੇ ਹੋ ਅਦੇ ਠੀਕ ਹੈ ਜੀ 4 ਤੋਂ 5 ਮਿੰਟ ਮੋਟਰਸਾਈਕਲ ਤੇ ਪੈਦਲ ਉਹਨੂੰ 4 ਨਾਲ ਜ਼ਰਬ ਦੇ ਲਓ 12 ਮਿੰਟ 16 ਮਿੰਟ ਕਰ ਲਓ 20 ਮਿੰਟ ਕਰ ਲਓ ਇੰਨੀ ਦੇਰ ਚ ਪੈਂਚਰ ਲੱਗ ਜਾਂਦਾ ਟੂਬ ਬਦਲਣ ਦੀ ਅਸਤਰੀ ਨਹੀਂ ਉਹ ਵੀ ਨਹੀਂ ਹੁਣ ਅਗਲੀ ਨਵੀਂ ਗੱਲ ਸੁਣੋ ਹਾਂਜੀ ਅੱਗੇ ਕੀ ਸੀ ਜੀ ਉਸਤਾਦ ਜੀ ਰੌਲਾ ਪਤਾ ਕੀ ਅੱਛਾ ਤੂੰ ਮੋਟਰਸਾਈਕਲ ਉਹਨੂੰ ਦੇਤੀ ਹਾਂਜੀ ਤੇ ਤੂੰ ਪੈਦਲ ਗਿਆ ਘਰ ਹਾਂਜੀ ਕਿੰਨੀ ਦੇਰ ਲੱਗੀ ਤੈਨੂੰ ਘਰ ਜਾਂਦੇ ਆ ਮੈਨੂੰ ਤਕਰੀਬਨ ਕੋਈ 15 ਮਿੰਟ ਲੱਗੇ ਉਸਤਾਦ 15 ਮਿੰਟ ਆਉਂਦਿਆਂ ਲੱਗ ਗਏ ਆਹੋ ਆਉਂਦਿਆਂ ਨੂੰ ਟੂਬ ਨਹੀਂ ਸੀ ਪਈ ਨਹੀਂ ਸੀ ਪਈ ਹੁਣ ਸੁਣ ਤੇ ਲਵੋ ਆ ਸੁਣ ਲਓ ਜੀ ਨਾ ਉਸਤਾਦ ਜੀ, ਤੁਸੀਂ ਪਹਿਲੇ ਦੱਸਣਾ ਕਿ ਇਹ ਕਹਾਣੀ ਆ ਜਾਂ ਸੱਚ ਹੋ ਸਕਦਾ ਇਦਾਂ ਚਲੋ ਉਸਤਾਦ ਜੀ ਯਕੀਨ ਕਰੋ ਅੱਧਾ ਕੰਮ ਉਹਦੇ ਨਾਲ ਮੈਂ ਕਰਾਇਆ ਉਸ ਬੰਦੇ ਨਾਲ ਉਹ ਪਤਾ ਕੀ ਅਬਾਸ ਨਾਲੋਂ ਵੀ ਸਿਹਤ ਦੀ ਮਾੜੀ ਉਹਨੇ ਨਾ ਦੁਕਾਨ ਨਵੀਂ ਪਾਈ ਹੈ ਤੇ ਕੰਮ ਉਹਦਾ ਜਿਹੜਾ ਵਾ ਇਦਾਂ ਹੀ ਡਾਮਾਡੋਲ ਹੀ ਸੀ ਤੇ ਮੈਂ ਪਹਿਲਾਂ ਹੀ ਗਾਹਕ ਉਹਦੇ ਕੋਲ ਜਾ ਫੜਿਆ ਆ ਲਓ ਸੁਣ ਲਓ ਇਹ ਹੁਣ ਉਹ ਕੰਮ ਹੋਣੇ ਨੇ ਜਿਹੜੇ ਦੁਨੀਆ 'ਚ ਅੱਜ ਪਹਿਲੀ ਵਾਰੀ ਹੋਣੇ ਨੇ ਸਾਰੇ ਭਾਰ ਵੀ ਲੈਣ ਉਹਨੇ ਭੇਜਿਆ ਫੇਰ ਉਹਦੇ ਕੋਲ ਭਾਵੇਂ ਨਾ 1000 ਹੀ ਨਹੀਂ ਸੀ ਹੈਗੇ ਉਹਨੇ ਦੁਕਾਨ ਪਾ ਲਈ ਸੀ 1000 ਉਹਦੇ ਕੋਲ ਕੋਈ ਨਹੀਂ ਸੀ ਹੈਗਾ ਫਿਰ ਉਹਦੇ ਨਾਲ ਮੋਟਰਸਾਈਕਲ ਤੇ ਰੇਲ ਬਾਜ਼ਾਰ 1000 ਲੈਣ ਗਿਆ ਉੱਥੋਂ ਟੂਪ ਲੈ ਕੇ ਆਇਆ ਫਿਰ ਉਹ ਜਦੋਂ ਆਇਆ ਤੇ ਉਹਨੇ ਕਿਹਾ 1000 ਤੇ ਆਪਾਂ ਲੈਣ ਦੇ ਟੂਬ ਤੇ ਮੇਰੇ ਕੋਲ ਹੈ ਨਹੀਂ ਫਿਰ ਇਹ ਟੂਬ ਲੈਣ ਗਿਆ ਸ਼ਹਿਰੋਂ ਉਸਤਾਦ ਜੀ ਉਹਨੇ ਜਦੋਂ ਖੋਲ ਬੈਠਾ ਤੇ ਉਹਨੂੰ ਸਮਝ ਨਹੀਂ ਸੀ ਆਉਂਦੀ ਵੀ ਇਹਦਾ ਟਾਇਰ ਹੁਣ ਮੈਂ ਕੱਢਾਂ ਬਾਹਰ ਉਹ ਕਿੱਧਰੋਂ ਦੀ ਅੱਛਾ ਕਹਿੰਦਾ ਹੈ ਪੈਂਚਰ ਵਾਲਾ ਹੀ ਸੀ ਪੈਂਚਰਾਂ ਵਾਲਾ ਸੀ ਅੱਛਾ ਪਹਿਲੀ ਵਾਰੀ ਤੇਰੀ ਮੋਟਰਸਾਈਕਲ ਸੀ ਸਭ ਤੋਂ ਪਹਿਲੇ ਕੰਮ ਵੀ ਉਹਨੇ ਤੇਰੀ ਮੋਟਰਸਾਈਕਲ ਤੋਂ ਸਿੱਖਿਆ ਉਸਤਾਦ ਜੀ ਯਕੀਨ ਕਰੋ ਖੁਦਾ ਦੀ ਕਸਮ ਉਹਨੇ ਸਲੈਂਸਰ ਵੀ ਖੋਲਤਾ ਉਹਨੇ ਤੇ ਸਿਲੰਡਰ ਖੁੱਲ ਗਿਆ ਯਾਰ ਜੋ ਮਰਜ਼ੀ ਕਰ ਲਾ ਜਿੰਨੀ ਦੇਰ 'ਚ ਤੂੰ ਆਇਆ ਨਾ ਇੰਨੀ ਦੇਰ 'ਚ ਗੱਡੀ ਦਾ ਇੰਜਨ ਹੋ ਜਾਂਦਾ ਸਹੀ ਗੱਲ ਠੀਕ ਹੋ ਜਾਂਦੀ ਇੰਨੀ ਦੇਰ 4 ਮਿੰਟ ਚ ਮੈਂ ਘਰੋਂ ਇੱਥੇ ਆਣਾ ਦਫ਼ਤਰ ਕਿੰਨੇ ਮਿੰਟ 'ਚ 4 ਮਿੰਟ ਚ ਦੋ ਮਿੰਟ ਚ ਤੂੰ ਦੁਨੀਆ ਤੋਂ ਵੀ ਜਾ ਸਕਣਾ ਵਾ ਹੁਣ ਚੁੱਪ ਕਰਕੇ ਬਵੀ ਮੈਨੂੰ ਪਰ ਫਰੀਦ ਸਾਹਿਬ ਐ ਜਾਤੇ ਉਸਤਾਦ ਜੀ ਦੇਖੋ ਹੁਣ ਪਰਸੋਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਅਲ ਅਜ਼ੀਜ਼ ਤੇ ਨਾ ਮੈਂ ਤੇ ਤੇਰੀ ਭਰਜਾਈ ਆਇਆ ਖਾਣਾ ਖਾਣ ਤੇ ਪੈਸੇ ਨਹੀਂ ਹੈਗੇ ਕੋਲ ਮੈਂ ਉੱਥੋਂ ਉਸਤਾਦ ਜੀ ਤੈਨੂੰ ਗੁੱਸਾ ਨਹੀਂ ਚੜਿਆ ਨਹੀਂ ਉਸਤਾਦ ਜੀ ਤੇਰੀ ਭਰਜਾਈ ਨੂੰ ਲੈ ਕੇ ਫਿਰਦਾ ਰਿਹਾ। ਮੇਰੀ ਭਰਜਾਈ ਨਹੀਂ ਆਪਣੀ ਬੇਗਮ ਦੇ ਨਾਲ ਅੱਛਾ ਉਹਦੀ ਬੁੱਢੀ ਤੇਰੀ ਭਰਜਾਈ ਓਕੇ ਅੱਛਾ ਸੌਰੀ ਆਪਣੀ ਬੇਗਮ ਦੇ ਨਾਲ ਅੱਛਾ ਗਿਆ। ਸੌਰੀ ਤੇ ਉਸਤਾਦ ਜੀ ਕਹਿੰਦਾ ਯਾਰ ਫੈਸਲ ਭਾਈ ਖਾਣੇ ਚੋਂ ਨਾ ਪੈਸੇ ਥੋੜ ਗਏ ਮੈਂ ਕਿਹਾ ਕਿੰਨਾ ਕਹਿੰਦਾ 1700 ਬਿੱਲ ਬਣਿਆ ਮੇਰੇ ਕੋਲ 1200 ਮੈਂ ਕਿਹਾ ਟੈਨਸ਼ਨ ਨਾ ਲੈ ਯਾਰ ਮੈਂ ਆ ਰਿਹਾ ਮੈਂ ਤਾਂ ਗੱਡੀ ਕੱਢੀ ਮੈਂ ਗਿਆ ਮੈਂ ਹੋਟਲ ਤੇ ਮੈਂ ਉਹਨੂੰ ਪੈਸੇ ਦਿੱਤੇ ਮੈਂ ਦੇਖਿਆ ਉਹ ਭਰਜਾਈ ਨਹੀਂ ਸੀ ਹੈ ਮੈਂ ਜਾਣਦਾ ਮੈਂ ਆਪਣੀ ਭੈਣ ਨੂੰ ਉਹ ਹੋਰ ਹੀ ਕੋਈ ਯਾਰ ਸ਼ੋ ਦੀ ਗੱਲ ਨਹੀਂ ਆ ਛੱਡ ਦੇ ਉਹ ਕਸਮ ਵਾਲੀ ਗੱਲ ਵਾ ਮੈਨੂੰ ਖੁਦਾ ਦੀ ਕਸਮ ਮੇਰਾ ਦਿਲ ਕਰਦਾ ਮੈਂ ਵੱਢ ਦਵਾਂ ਉਹਨਾਂ ਲੋਕਾਂ ਨੂੰ ਆਪਣੀ ਬੁੱਢੀ ਦੇ ਹੁੰਦੇ ਹੋਇਆ ਜਿਹੜੇ ਲੋਕ ਗੈਰ ਮੈਰਿਜ ਕੁੜੀਆਂ ਨਾ ਯਾਰ ਮੇਰਾ ਦਿਲ ਕਰਦਾ ਅੱਲਾ ਦੀ ਕਸਮ ਉਹਨਾਂ ਨੂੰ ਵੱਢਦੇ ਆ ਯਾਰ ਉਸਤਾਦ ਜੀ ਸਾਰਿਆਂ ਜੋ ਵੇਖਣਾ ਉਸਤਾਦ ਜੀ ਗੱਲ ਕਟਵਾ ਦਿਓ ਯਾਰ ਉਹ ਨਹੀਂ ਯਾਰ ਗੱਲ ਨਾ ਯਾਰ ਉਸ ਤੋਂ ਬਾਅਦ ਖੁਦਾ ਪਾਕ ਦੀ ਕਸਮ ਉਸਤਾਦ ਜੀ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਮੁਹੱਬਤ ਜਿਹੜੀ ਹੈ ਨਾ ਆਪਣੀ ਮਾਂ ਨਾਲ ਤੇ ਦੂਸਰੇ ਨੰਬਰ ਤੇ ਤੁਹਾਡੇ ਨਾਲ ਮੈਂ ਪੂਰੀ ਦੁਨੀਆ ਨੂੰ ਮੈਂ ਝੂਠ ਬੋਲਾਂ ਜੋ ਲੇਕਿਨ ਮੈਂ ਇੱਕ ਤੁਹਾਡੀ ਕਸਮ ਝੂਠੀ ਨਹੀਂ ਖਾਣੀ ਇੱਕ ਮੈਂ ਆਪਣੀ ਮਾਂ ਦੀ ਨਹੀਂ ਖਾਣੀ ਵਾਹ 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 ਅੱਲਾਹ ਪਾਕ ਦੀ ਕਸਮ ਮੈਨੂੰ ਤੁਹਾਡੀ ਕਸਮ ਲੱਗੇ ਸ਼ੋਅ ਤੋਂ ਪਹਿਲੇ ਫੋਨ ਤੇ ਲੱਗਾ ਹੋਇਆ ਜੀ ਲੱਗਾ। ਜਿਹੜੀ ਵੀ ਉਹ ਪਤਾ ਨਹੀਂ ਕਿਹੜੀ ਕੁੜੀ ਸੀਗੀ ਮੈਂ ਉਹਨੂੰ ਵੀ ਕਿਹਾ ਵੀ ਮੈਂ ਕਿਹਾ ਪੁੱਤਰ ਜਾਣ ਦੇ ਗੁੱਸੇ ਨੂੰ ਸ਼ਾਦੀशुदा ਇਹ ਉਹ ਆਪਕੋ ਮਸਲਾ ਹੈ ਕੋਈ ਆਪਕੋ ਮਸਲਾ ਹੈ ਕੋਈ ਉਹ ਨਾ ਯਾਰ ਸਹੀ ਗੱਲ ਹੈ ਭਾਈ ਸਹੀ ਗੱਲ ਹੈ ਅੱਲਾਹ ਪਾਕ ਦੀ ਕਸਮ ਫਰੀਦ ਬੱਚੇ ਸ਼ੋ ਆਵੇ ਜੇ ਸ਼ੋ ਨੂੰ ਕੁਛ ਨਾ ਤੇਰੇ ਬੱਚੇ ਆ ਯਾਰ ਸ਼ੋ ਕੱਟ ਤੂੰ ਦਿਓ ਬੱਚਿਆਂ ਦਾ ਫਿਕਰ ਕਰ ਤੂੰ ਆਪਣਾ ਤੂੰ ਗੱਡੀਆਂ 4 ਘੰਟੇ ਯਾਰ ਇਹ ਉਹ ਕੰਮ ਵਾਲਾ ਫਿਕਰ ਕਰ ਯਾਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਡੇਟ ਅੱਲਾ ਨਜ਼ਾਰ ਦੀ ਕਸਮ ਉਸਤਾਦ ਜੀ ਮੈਂ ਕਹਿੰਦਾ ਅਸਤਗਫਿਰullah ਕਸਮਾਂ ਹੀ ਕਰ ਮੈਂ ਕਸਮ ਖੁਦਾ ਦੀ ਕਸਮ ਟੈਲੀਫੋਨ ਤੇ ਲੱਗਾ ਹੋਇਆ ਸੱਚੀ ਮੰਨ ਲੈਣਾ ਵਾ ਯਾਰ ਮੈਂ ਕਸਮ ਖਾ ਕੇ ਕਹਿਣ ਡਿਆ ਵਾਂ ਮੈਨੂੰ ਉਸਤਾਦ ਦੀ ਕਸਮ ਲੱਗੇ ਓਏ ਮੇਰੇ ਮਾਂ ਤੂੰ ਯਹਾਂ ਕਹਿ ਓ ਭਾਈ। ਇੱਕ ਮਿੰਟ ਉਸਤਾਦ ਜੀ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਮੈਂ ਉਹ ਮੇਰੀ ਕਦੋਂ ਖਾਈ ਜਨਾ ਤੂੰ ਮਸਲਾ ਉਹਦਾ ਤੇਰਾ ਕੋਈ ਉਹਦੀ ਖਾ ਤੇਰੀ ਬੁੱਢੀ ਨੂੰ ਕੱਢ ਕੇ ਜਿੰਨੀਆਂ ਔਰਤਾਂ ਤੇਰੀਆਂ ਧੀਆਂ ਭੈਣਾਂ ਵਾ
ਖਾ ਕਸਮ ਮਾਰੀ ਕਿਉਂ ਕਾਤੋਂ ਪਾਗਲ ਹੋ ਗਿਆ ਕਾਤੋਂ ਖਾਵੇ ਉਸਤਾਦ ਜੀ ਕੀ ਤੂੰ ਕਰਦੇ ਖਾ ਮੈਂ ਕਿਉਂ ਖਾਵਾਂ ਤੂੰ ਖਾ ਮੇਰੀ ਬੁੱਢੀ ਤੋਂ ਇਲਾਵਾ ਸਾਰੀਆਂ ਮੇਰੀਆਂ ਧੀਆਂ ਭੈਣਾਂ ਕਹਿ ਉਹਦੀ ਕੀ ਵਜ੍ਹਾ ਮੇਰੇ ਅਗਰ ਕਿਸੇ ਨਾਲ ਇੱਕ ਮਿੰਟ ਉਸਤਾਦ ਜੀ ਮੇਰੇ ਗਲਤ ਰਿਲੇਸ਼ਨ ਨਹੀਂ ਹੈ ਕਿਸੇ ਨਾਲ ਮੇਰਾ ਕੋਈ ਸਕੈਂਡਲ ਦੱਸ ਦਿਓ ਮੇਰੀ ਕੋਈ ਗੱਲ ਦੱਸ ਦਿਓ ਮੈਂ ਤੁਹਾਡਾ ਦੇਣਦਾਰ ਹਾਂ ਲਓ ਜੀ ਜੇ ਕਸਮਾਂ ਤੇ ਗੱਲ ਆ ਗਈ ਨਾ ਤੇ ਕਸਮ ਵਾਲੀ ਗੱਲ ਆ ਮੇਰੀ ਵੀ ਸੁਣ ਲਓ ਹੁਣ ਆਏ ਇਸ ਭਾਈ ਨੇ ਆਏ ਹੁਣ ਮਜ਼ਾ ਇਸ ਭਾਈ ਨੇ ਆ 4 ਦਿਨ ਪਹਿਲੇ ਮੈਂ ਉੱਥੇ ਖੜਾ ਤੇ ਇਹਨੇ ਇੱਕ ਕੁੜੀ ਦੀ ਮੇਰੇ ਕਹਿੰਦਾ ਸਾਜੀ ਇਧਰ ਆ ਗੱਲ ਕਰ। ਗੱਲ ਕਰ ਹਾਂ ਬਿਲਕੁਲ ਇਹਦਾ ਮੂੰਹ ਵੇਖਣਾ ਦਾ ਐ ਸਾਜਰਾ ਮੈਂ ਕੋ ਕੌਣ ਗੱਲ ਤੇ ਕਰ। ਅੱਛਾ ਮੈਂ ਹੁਣ ਗੱਲ ਕੀਤੀ ਮੈਂ ਕਿਹਾ ਹੈਲੋ ਤੇ ਅੱਗੋਂ खूबसूरत दुशीता ਦੀ बात हेलो मैं कहा अस्सलाम वालेकुम वालेकुम कैसी हैं आप ये वो देखें फिर ये वो कर लिया उस तो बाद ਇਹਨੇ ਮੈਨੂੰ 20 ਵਾਰੀ ਇਹ ਗੱਲ ਕਹੀ ਆ ਕਿ ਉਸਤਾਦ ਜੀ ਇਹਨੇ ਦੋਵਾਂ ਨੇ ਪੜ ਕੇ ਇਹਨਾਂ ਦੋਵਾਂ ਨੇ 20 ਵਾਰੀ ਗੱਲ ਕਹੀ ਕਿ ਉਸਤਾਦ ਜੀ ਅਸੀਂ ਤੁਹਾਨੂੰ ਕਿੰਨਾ ਕੁ ਬੁਰਾ ਕਹੀਏ ਕੁੜੀਆਂ ਦੇ ਅੱਗੇ ਮਤਲਬ ਕੁੜੀ ਦਾ ਫੋਨ ਆ ਗਿਆ ਮੇਰੀਆਂ ਪਰ ਉਸਤਾਦ ਨੂੰ ਤੇ ਆਦਤ ਨਸ਼ਾ ਕਰਦੇ ਇਹਨੇ ਕਿਹਾ ਭਾਈ ਜੇ ਹੁਣ ਗੱਲ ਖੁੱਲ ਗਈ ਇਹਨੂੰ ਪਤਾ ਲੱਗਣਾ ਚਾਹੀਦਾ ਇਹਨੇ ਕਿਹਾ ਇੱਕ ਕੁੜੀ ਉਸਤਾਦ ਜੀ ਕਸਮ ਵਾਲੀ ਗੱਲ ਦੇਖੋ ਜ਼ਰਾ। ਤੁਹਾਡੀ ਫੈਨ ਸੱਚੀ ਮੁੱਚੀ ਉਹਨੇ ਕਿਹਾ ਕਹਿੰਦੀ ਮੇਰੀ ਖੁਆਇਸ਼ ਹੈ ਕਿ ਜਾਨੀ ਸਾਹਿਬ ਨਾਲ ਫੈਸਲ ਭਾਈ ਮੇਰੀ ਗੱਲ ਕਰਾ ਦਿਓ ਔਰ ਮੈਂ ਕਿਹਾ ਇੱਕ ਇਹਨੇ ਕਿਹਾ ਕਹਿੰਦਾ ਉਸਤਾਦ ਹੋਣਾ ਸਾਈਕੋ ਹੈ ਗਈ ਇਹਨੇ ਕਿਹਾ ਸਾਈਕੋ ਹਾਂ ਉਹ ਤੇ ਸਹੀ ਮੈਨੂੰ ਐਂਜ਼ਾਈਟੀ ਹੈ ਲੱਗਦੀ ਅੱਛਾ ਸਾਈਕੋ ਤੇ ਚਲੋ ਠੀਕ ਆ ਸਾਈਕੋ ਤੇ ਅੱਜ ਕੱਲ ਹਰ ਬੰਦਾ ਹੀ ਹੈ ਸਾਈਕੀ ਕੋਈ ਵੀ ਸਾਈਕੋ ਹੋ ਸਕਦਾ ਠੀਕ ਹੈ ਨਾ ਉਹ ਕੋਈ ਰੌਲਾ ਨਹੀਂ ਲੇਕਿਨ ਐਸੀਆਂ ਨੈਸ਼ ਉਹਨਾਂ ਨੂੰ ਗੱਲਾਂ ਕਹਿੰਦਾ ਮੈਨੂੰ ਦੱਸਦਾ ਵਾ ਤੇ ਮੈਂ ਕਹਿੰਦਾ ਯਾਰ ਫਰੀ ਤੂੰ ਉਦਾਂ ਉਹਨੂੰ ਕਹਿ ਦੇ ਕਿ ਜੀ ਉਸਤਾਦ ਉਹਨਾਂ ਨਾਲ ਮੈਂ ਗੱਲ ਨਹੀਂ ਕਰਾਉਣੀ ਠੀਕ ਹੈ ਜੀ ਤੇ ਆਪਣਾ ਟਾਂਗਾ ਸਿੱਧਾ ਕਰ ਲਿਆ ਲੇਖ ਲਾ ਆਹ ਤੇ ਇਹਦਾ ਹਿਸਾਬ ਲਾਓ ਪਹਿਲੀ ਗੱਲ ਇਹ ਆ ਕਿ ਭਾਈ ਮੈਂ ਇਹਨਾਂ ਨੂੰ ਇਹ ਤੇ ਸੋਚ ਹੀ ਨਹੀਂ ਸਕਦੇ ਕਿ ਸਾਡੀਆਂ ਅਸੀਂ ਕਹਿੰਦੇ ਸਾਡੀਆਂ ਭੈਣਾਂ ਨੇ ਭਰਜਾਈਆਂ ਨੇ ਸਾਰੀਆਂ ਇਸ ਤਰ੍ਹਾਂ। ਐਜ਼ ਅ ਫੈਨ ਕੁਝ ਬਹੁਤ ਸਾਰੀਆਂ ਲੜਕੀਆਂ ਹਰ ਆਰਟਿਸਟ ਦੇ ਨਾਲ ਯਾਰ ਹੁੰਦਾ ਇਸ ਤਰ੍ਹਾਂ ਅੱਗੋਂ ਸਾਡਾ ਕੀ ਰਿਸਪੌਂਸ ਹੋਣਾ ਚਾਹੀਦਾ ਠੀਕ ਆ ਜੀ ਇਹ ਦੋਵੇਂ ਬਗੈਰਤ ਇਹ ਮੈਨੂੰ ਗੰਦਾ ਕਰਦੇ ਨੇ ਨਹੀਂ ਅੱਛਾ ਇੱਧਰ ਤੋਬਾ ਅਸਤਗਫਾਰ ਉਸਤਾਦ ਜੀ ਤੁਸੀਂ ਆਪਣੀ ਚੰਗੋ ਵਾਲ ਆਵੇ ਨਾ ਇਦਾਂ ਦੀ ਫੋਨ ਚ ਕਾਲ ਆਈ ਹੈਲੋ ਆ ਬਾਈ ਜੀ ਜਾਨੀ ਦਾ ਨੰਬਰ ਤੇ ਦਿਓ ਅੱਧੇ ਸਕਿੰਟ ਚ ਸੈਂਡ ਕਰ ਦਿੰਦੇ ਉਸਤਾਦ ਜੀ ਮੈਂ ਨਹੀਂ ਕਿਸੇ ਨੂੰ ਸੈਂਡ ਕੀਤਾ ठीक है तो जदों आवे हेलो अस्सलाम वालेकुम आप फरीद साहब ही बोल रहे हाँ जी जी जानी सर का नंबर चाहिए था उन्होंने मोबाइल परसों का गवाच गया जी असल जो क्या हो गया असल जो जी ਤੁਹਾਨੂੰ ਕੀ ਦੱਸਾਂ ਉਹ ਕਿਤੇ ਦਫ਼ਤਰ ਦੇ ਥੱਲੇ ਬੈਠੇ ਸ਼ਰਾਬ ਸ਼ੁਰੂ ਕੀਤੀ ਸਹੀ ਗੱਲ ਪਤਾ ਹੀ ਨਹੀਂ ਨਾਲ ਹੀ ਤੁਹਾਨੂੰ ਪਤਾ ਚੌਕੀ ਆ ਤਾਂ ਦੇਖਿਆ हाँ जी हाँ जी ਉਹ ਕਿਤੇ ਉਹ ਦੇਖ ਲਿਆ ਮੁਲਾਜ਼ਮ ਨੇ ਉਹਨੇ ਬਾਹ ਫੜੀ ਅੰਦਰ ਲੈ ਉੱਥੇ ਨਸ਼ੇ ਦੀ ਜਾਨੀ ਸਾਹਿਬ ਨੇ ਐਸਐਚਓ ਨੂੰ ਗਾਲਾਂ ਕੱਢਤੀਆਂ ਉਹਨੇ ਲੰਮੇ ਪਾ ਕੇ ਕੁੱਟਿਆ ਉਸ ਤੋਂ ਬਾਅਦ ਉਹ 3-4 ਬੋਤਲਾਂ ਵੀ ਬਰਾਮਦ ਹੋ ਗਈਆਂ ਦਫ਼ਤਰੋਂ ਉਹ ਤੁਸੀਂ ਸੁਣਿਆ ਚਰਸ जी जी हाँ 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 ਉਹ ਵੀ ਕਾਫੀ ਬਰਾਮਦ ਹੋ ਗਈ ਉਹ ਅਗਲੀ ਕਹਿੰਦੀ अच्छा देखने में तो बड़े शरीफ लगते हैं लानत भेजे फिर और सुनाए आप क्या कर रहे हैं ਨਹੀਂ ਉਸਤਾਦ ਜੀ ਇੱਕ ਕੁੜੀ ਦਾ ਨਾ ਇੱਕ ਕੁੜੀ ਅੱਲਾਹ ਮਾਫੀ ਨਹੀਂ ਇਹ ਗਲਤ ਨਹੀਂ ਲੇਕਿਨ ਇਹ ਗਲਤ ਹੋਣ ਵੀ ਨਹੀਂ ਦਿੰਦਾ ਕਿਸੇ ਨੂੰ ਇਹ ਬਿਮਾਰੀ ਤੂੰ ਨਹੀਂ ਅਗਲਾ ਥੋੜਾ ਬਹੁਤ ਹੈਗਾ ਉਸਤਾਦ ਜੀ ਅਗਲਾ ਥੋੜਾ ਬਹੁਤ ਹੈਗਾ ਯਾਰ ਉਹਨੂੰ ਤੇ ਹੁੰਦੇ ਥੋੜਾ ਉਸਤਾਦ ਜੀ ਫਰੀਦ ਔਰ ਐਸਾ ਇੱਕ ਤੋਂ ਵੱਡਾ ਮੁਨਾਫਿਕ ਨਹੀਂ ਤੁਸੀਂ ਵੇਖੋਗੇ ਜਦੋਂ ਦੋ ਮਿਲੇ ਦਿਲ ਤੋੜਨੇ ਹੋਣ ਇਸ ਆਦਮੀ ਤੋਂ ਵੱਡਾ ਮੁਨਾਫਿਕ ਨਹੀਂ ਇਹਨੂੰ ਸਿਰਫ ਕਹਿ ਦਿਓ ਕਿ ਫੈਸਲ ਸਾਹਿਬ ਇਹ ਬੰਦਾ ਸ਼ਾਦੀशुदा ਵਾ ਇਹ ਔਰਤ ਇਹਦੇ ਤੇ ਮਰ ਗਈ ਆ ਔਰ ਉਹਦਾ ਘਰ ਖਰਾਬ ਹੋ ਰਿਹਾ ਮੈਂ ਕਹਿੰਦਾ ਫੈਸਲ ਦਾ ਦਿਮਾਗ ਸ਼ੈਕਸਪੀਅਰ ਤੋਂ ਵੀ ਜ਼ਿਆਦਾ ਚੱਲਣਾ ਸ਼ੁਰੂ ਹੋ ਗਿਆ ਇਹਦੇ ਨਾਲ ਇਹਦੇ ਤੋਂ ਵੱਡਾ ਉਸ ਟਾਈਮ ਉਸਤਾਦ ਜੀ ਮੇਰੇ ਬਾਰੇ ਚ ਜੋ ਉਸਤਾਦ ਜੀ ਇਹਨੇ ਪਤਾ ਕੀ ਕੀਤਾ ਇੱਕ ਕੁੜੀ ਦਾ ਨਾ ਟੈਲੀਫੋਨ ਆਇਆ ਤੇ ਸਪੀਕਰ ਖੋਲਾ ਮੈਂ ਫਰੀਦ ਨੂੰ ਕਿਹਾ ਮੈਂ ਕਿਹਾ ਫਰੀਦ ਸਪੀਕਰ ਖੋਲ ਕੇ ਸੁਣ ਕੌਣ ਆਈ ਉਹ ਤੇ ਕੁੜੀ ਦਾ ਫੋਨ ਤੇ ਅੰਜ ਤਬਕਿਆ ਹੈਲੋ कहती सजाद जानी साहब से बात करवा दें फरीद साहब बोल रहे कहता प्लीज़ मुझे कॉल ना करो मैं आगे ज़िंदगी से तंग हूँ ठीक है अगो है कहता वो कहती क्यों क्या हुआ कहता बस धोखा तो ਉਹਦੇ ਨਾਲ ਸਿੱਧਾ ਹੋ ਗਿਆ ਇਹਨੇ ਤੁਹਾਡੀਆਂ ਇੰਨੀਆਂ ਬੁਰਾਈਆਂ ਕੀਤੀਆਂ ਮੈਂ ਕਿਹਾ ਮੈਂ ਉਸਤਾਦ ਜੀ ਨੂੰ ਦੱਸ ਫਰੀਦ ਨਾ ਯਾਰ मैं तो वो नहीं सही नहीं मैंने करनी है बात उनसे जो मर्जी हो जाए वो ਕਹਿੰਦਾ ਉਹਨੂੰ ਜਿੰਨ ਚਿੰਬੜੇ ਨੇ ਐਵੇਂ ਕੋਈ ਆਪਣਾ ਨੁਕਸਾਨ ਕਰਾ ਲੇਗੀ ਕਹਿੰਦਾ ਰਾਤ ਹੈ ਨਾ ਜੀਬ ਗੱਲਾਂ ਕਰ ਰਹੇ ਫਰੀਦ ਵੈਸੇ ਯਾਰ ਕਰਦੇ ਆ ਅੱਲਾ ਦੀ ਕਸਮ ਉਸਤਾਦ ਪਹਿਲੀ ਤਾਂ ਗੱਲ ਆ ਆ ਜਿਹੜੀਆਂ ਵੇਖ ਰਹੇ ਨੇ ਨਾ ਸਾਰੀਆਂ ਫੈਮਲੀਆਂ ਸਾਰੇ ਸਾਡਾ ਪਹਿਲੇ ਤਾਂ ਸਾਨੂੰ ਜ਼ੇਬ ਨਹੀਂ ਦਿੰਦਾ ਲਾਨਤ ਤੇਰੀ ਜ਼ਿੰਦਗੀ ਤੇ ਤੇਰੀ ਤੇ ਤੁਹਾਡੀ ਸਾਰਿਆਂ ਦੀ ਨਹੀਂ ਅਸੀਂ ਤਾਂ ਭਾਈ ਭੈਣਾ ਠੀਕ ਹੈ ਨਾ ਅਸੀਂ ਮੈਂ ਸਾਜੀ ਤੁਹਾਡੇ ਤੋਂ ਦੂਰ ਕਰਨਾ ਚਾਹਨਾ ਮੈਂ ਅਸੀਂ ਕੋਈ ਵੀ ਬੁਰਾਈ ਮੇਰੇ ਤੋਂ ਦੂਰ ਕਰ ਦੇ ਤੂੰ
ਹਾਂਜੀ ਆਪਣੇ ਤੇ ਨਾ ਨਹੀਂ ਨਾ ਤੇ ਤੂੰ ਆਪਣੇ ਵੀ ਤੂੰ ਗੱਲ ਕਰ ਨਾ ਫਰੀਦ ਨਹੀਂ, ਮੈਂ ਕੋਈ ਐਸਾ ਕੰਮ ਮੈਨੂੰ ਰਿਕਾਰਡ ਆ ਮੇਰਾ ਕੋਈ ਕੱਢ ਕੇ ਖੁਦਾ ਦੀ ਦਿਖਾਵੇ। ਕਸਮ ਹੈ ਮੈਂ ਰਿਕਾਰਡ ਤੂੰ ਯਾਰ ਖੁਦਾ ਤੂੰ ਕੁਛ ਦੀ ਬਣਾ ਕਸਮ ਆ, ਅੱਲਾ ਦੀ ਕਸਮ ਇਹਨੂੰ ਭਾਜੀ ਹਟਾਓ। ਇਹਨੂੰ ਕੋ ਸਿਰਫ ਲਾਕ ਖੋਲ ਕੇ ਫੋਨ ਦਾ ਦੇ ਦੇਵੇ ਤੁਹਾਨੂੰ ਹੁਣੀ ਯਾਨੀ ਕਿ ਨਾ ਇਹਦੇ ਮੈਸੇਜ ਹੋਣ ਸਾਇਲੈਂਟ ਤੇ ਵੀ ਮੈਂ ਦੇਣਦਾਰ ਹਾਂ ਤੁਹਾਡਾ। ਯਾਰ ਜੇ ਕੋਈ ਯਾਰ ਦੋਸਤ ਵਾ ਉਹ ਯਾਰ ਦੋਸਤ ਨੇ ਲੇਕਿਨ ਮੇਰਾ ਕੋਈ ਗੱਲ ਹੀ ਨਹੀਂ। ਐਸਾ ਕੋਈ ਵੀ ਤੂੰ ਦੁਆ ਕਰ। ਕਿਸੇ ਕਿਸਮ ਦਾ ਸਕੈਂਡਲ ਵਿਖਾ ਦਿਓ ਸਕੈ- ਮੈਨੂੰ ਤੁਸੀਂ ਭਾਜੀ ਜਿੱਥੇ ਕਹੋ ਮੈਂ ਉੱਥੇ ਤੇ ਰੋਟੀ ਖਵਾਵਾਂਗਾ। ਬਹਰਾਲ ਫਰੀਦ ਸਾਹਿਬ ਤੁਸੀਂ ਆਪਣਾ ਤੇ ਤੁਹਾਡਾ ਮੇਰੀ ਕਿਉਂ ਤੁਸੀਂ ਬੁਰਾਈ ਕਰ ਰਹੇ ਹੋ? ਸਾਜੀ ਨਹੀਂ ਤੁਸੀਂ ਹੈ ਹੀ ਇਦਾਂ ਦੇ ਤੁਹਾਡੇ ਕਿਰਦਾਰ ਨਹੀਂ ਅੱਲਾ ਰਹਿਮ ਕਰੇ ਤੋਬਾ ਇਸਤਗਫਾਰ ਬੜੀ दोस्त दोस्त ना रहा प्यार प्यार ना रहा जिंदगी हमें तेरा एतबार ना रहा एतबार ना रहा दोस्त दोस्त ना रहा प्यार प्यार ना रहा ਮੁਕੇਸ਼ ਸਾਹਿਬ ਦੀ ਆਵਾਜ਼ ਹੋਈ ਜੋ ਗਾਲ ਕੱਢਣ ਲੱਗੇ अमानतें मैं प्यार की गया था जिसको सौंप कर वो मेरे दोस्त तुम ही थे तुम ही तो थे कैसा ਅੱਗੇ ਵੀ ਉਸਤਾਦ ਜੀ ਸੁਣਾ ਦਿਓ ਸਫਰ ਕੇ ਵਕਤ ਬਸ ਇਸੇ ਕਮੇ ਮਿਊਜ਼ਿਕ ਸ਼ੋ ਆ ਭਾਈ ਨੇ ਆਪਣੇ ਦੁੱਖ ਇਹ ਤਾਂ ਮੈਂ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਇਸ ਗੱਦਾਰ ਵਾਸਤੇ। ਸਾਜੀ ਜੇ ਤੁਹਾਨੂੰ ਲੱਗਦਾ ਵਾ ਕਿ ਤੁਹਾਡੇ ਹੱਕ 'ਚ ਮੈਂ ਨਹੀਂ ਆ ਤੇ ਮੈਨੂੰ ਦੱਸੋ ਮੈਂ ਲੋਕਾਂ ਨੂੰ ਕਹਾਂ ਠੀਕ ਹੈ ਜੀ ਸਜਾਦ ਜਾਨੀ ਸਾਹਿਬ ਉਹ ਬੈਠੇ ਨੇ ਤੇ ਆ ਕਰੋ ਗੱਲਾਂ। ਇਹ ਗਲਤ ਗੱਲ ਨਹੀਂ ਹੈ ਕਿ ਤੁਸੀਂ ਸਾਰੇ ਸਿਆਣੇ ਪਿਆਣੇ ਬੰਦੇ ਹੋ। ਚਲੋ ਯਾਰ ਕਿਸੇ ਨਾ ਮੈਂ ਤੂੰ ਇਹ ਗੱਲ ਕਰਦਾ ਸਾਡੇ ਤੋਂ ਵੱਡੀਆਂ ਵੱਡੀਆਂ ਆਈਟਮਾਂ ਵਿੱਚ ਕਈ ਬੈਠੀਆਂ ਨੇ ਆਓ ਨਹੀਂ ਇਹ ਕਈ ਐਸੇ ਕਰੈਕਟਰ ਨੇ ਕੁੜੀ ਦਾ ਰਿਪਲਾਈ ਹੋਵੇ ਕੁੜੀ ਦਾ ਮੈਸੇਜ ਆਵੇ ਫਰਜ਼ ਸਮਝ ਕੇ ਥੱਲੇ ਉਹਨੂੰ ਰਿਪਲਾਈ ਕਰਦੇ ਨਾ ਉਹਦਾ ਲੈਣਾ ਦੇਣਾ ਕੋਈ ਨਹੀਂ ਹੋਈ ਉਹਨਾਂ ਨਾਲ ਮਤਲਬ ਉਹਨੇ ਕਹਿਣਾ ਜਾਨੀ ਭਾਈ ਫੈਸਲ ਭਾਈ ਬਹੁਤ ਅੱਛੇ ਫੈਸਲ ਭਾਈ ਕੇ ਮੁਝੇ ਥੱਲੇ ਐਵੇਂ ਕਰੈਕਟਰ ਥੱਲੇ ਠੀਕ ਆ ਹਾਂ ਫੈਸਲ ਵਾਕਈ ਬਹੁਤ ਅੱਛਾ ਹੈ ਲੈ ਤੈਨੂੰ ਕੀ ਲੋੜ ਆ ਉਹਨੂੰ ਕਹਿਣ ਦੀ 36000 2.5 ਲੱਖ ਕਮੈਂਟਸ ਨੇ ਕਿਸੇ ਦੇ ਥੱਲੇ ਰਿਪਲਾਈ ਨਹੀਂ ਕੀਤਾ ਹੁੰਦਾ ਕੁੜੀ ਮੈਸੇਜ ਕਰੇਗੀ ਤੇ ਥੱਲੇ ਰਿਪਲਾਈ ਕੀਤਾ ਹੋਣਾ ਇਦਾਂ ਹੀ ਇਹ ਚਵਲਾਂ ਤੇਰੇ ਰਗੀਆਂ ਨਹੀਂ ਇੱਕ ਮਿੰਟ ਯਾਦ ਉਸਤਾਦ ਜੀ ਸਾਨੂੰ ਪਰਮਿਸ਼ਨ ਦੇ ਦਿਓ ਕਿ ਅਸੀਂ ਤੁਹਾਡੀ ਹਰ ਬੰਦੇ ਨਾਲ ਗੱਲ ਕਰਾ ਦਿਆ ਕਰੀਏ ਇੱਕ ਤੁਸੀਂ ਸਾਨੂੰ ਨਹੀਂ ਮੈਂ ਕਿਦੋਂ ਕਹਿੰਦਾ ਮੇਰੀ ਹਰ ਬੰਦੇ ਨਾਲ ਗੱਲ ਕਰਾ ਦਿਆ ਕਰੋ ਬੰਦੇ ਨਾਲ ਮੈਂ ਕਿਦੋਂ ਕਹਿੰਦਾ ਨਹੀਂ ਤਾਂ ਤੁਸੀਂ ਹੁਣ ਡਿਫਾਲਟਰ ਵੀ ਤਾਂ ਕਰਾਇਆ ਕਿ ਮੈਂ ਤੁਹਾਡੀ ਗੱਲ ਕਰਾਈ ਅਗਰ ਮੈਂ ਤੁਹਾਡੀ ਗੱਲ ਕਰਾਈ ਅਗਰ ਮੇਰੇ ਦਿਲ 'ਚ ਚੋਰ ਹੁੰਦਾ ਤੇ ਮੈਂ ਉਹ ਨਾ ਕਰਾਂਦਾ ਗੱਲ ਮੈਂ ਤਾਂ ਗੱਲ ਕਰਾਤੀ ਤੁਹਾਡੀ ਇਹ ਬੰਦਾ ਜੇ ਉਸਤਾਦ ਜੀ ਖੁਦਾ ਦੀ ਕਸਮ ਹੈ ਅੱਲਾਹ ਤਾਲਾ ਦੀ ਬਸ ਕਰ ਦੇ ਤੂੰ ਕਸਮਾਂ ਹੀ ਖਾਈ ਜਾ ਰਿਹਾ ਉਸਤਾਦ ਜੀ ਮੇਰਾ ਦਿਲ ਕਰ ਕਸਮ ਅੱਲਾ ਮਾਫੀ ਦੇ ਤੂੰ ਕਿਤੇ ਇੱਧਰ ਦੇ ਇਲਾਕੇ ਨਾ ਛੇੜਦੀ ਭੁੱਲ ਕੇ ਵੀ ਲਓ ਜੀ 1700 ਰੁਪਏ ਦੀ ਰੋਟੀ ਸੀ 1200 ਦੇ ਕੋਲ ਸੀ ਉਹਨੇ ਫੋਨ ਕੀਤਾ ਮੈਂ ਵਿਚਲੀ ਗੱਲ ਤੁਹਾਨੂੰ ਦੱਸ ਦਿੰਦਾ ਉਹਨੇ ਫੋਨ ਕੀਤਾ ਉਹਨੇ ਕਿਹਾ ਭਾਈ 500 ਰੁਪਏ ਮੈਂ ਦਿੰਨਾ ਵਾ ਲੇਕਿਨ ਤੂੰ ਜਾ ਉਹਨੇ ਕਿਹਾ ਨਹੀਂ ਉਥੋਂ ਉਹਦੇ ਨਾਲ ਨਾਰਾਜ਼ ਹੋ ਗਿਆ ਜਿੰਦੇ ਰਾਜ ਨੂੰ ਛੱਡ ਦੇ ਉਹ ਭਰਜਾਈ ਨਹੀਂ ਸੀ ਯਾਰ ਇਹਦਾ ਉਸਤਾਦ ਜੀ ਓਏ ਫਰੀਦ ਤੂੰ ਬਸ ਤਖਵਾਰ ਤੈਨੂੰ ਕਾ ਤੂੰ ਮਾਫ ਕਰੇ ਤੈਨੂੰ ਕਾ ਤੂੰ ਤੇਰੀ ਪਕੜਾਈ ਹੋਣੀ ਬੜੀ ਮਾਰੀ ਪਕੜਾਈ ਹੋਣੀ ਹੂੰ ਤੇਰੀ ਪਾਗਲਾ ਅੱਛਾ ਤੂੰ ਖਾ ਕਸਮ ਕੇ ਗਿਆ ਤੂੰ ਉਥੇ ਅਲ ਅਜ਼ੀਜ਼ ਤੇ ਇਹਦੇ ਮਗਰ ਖਾ ਉਸਤਾਦ ਜੀ ਦੀ ਕਸਮ ਖਾ ਇੱਥੇ ਗਾ ਹੁਣ ਖਾ ਕਸਮ ਇਹ ਵੀ ਕਸਮ ਖਾਣਾ ਲੈਣ ਦੇ ਇਹ ਨਾਜ਼ਰੀਨ ਸਾਰੇ ਡਰਾਮੇ ਕਰ ਰਹੇ ਨੇ ਝੂਠ ਨੇ ਨਹੀਂ, ਉਹ ਫੋਨ ਮੇਰੇ ਵਾਲਾ ਕਰੈਕਟਰ ਉਸਤਾਦ ਜੀ ਮੈਂ ਕਸਮ ਖਾਣ ਨੂੰ ਤਿਆਰ ਹਾਂ ਦਾ ਫੋਨ ਚੈੱਕ ਕਰੋ ਇਹਨੂੰ ਕੋ ਫੋਨ ਦਿਖਾਓ ਉਹ ਦੱਸ ਕੇ ਅਲ ਅਜ਼ੀਜ਼ ਤੇ 1700 ਰੁਪਏ ਸੀ ਤੂੰ ਦੇਣ ਗਿਆ ਇਹਨੂੰ 500 500 ਰੁਪਏ ਦਿੱਤਾ ਉਸਤਾਦ ਮੇਰੀ ਕਸਮ ਖਾ ਉਸਤਾਦ ਜੀ ਲਓ ਜੀ ਨਾਜ਼ਰੀਨ ਓਕੇ ਫਿਰ ਉਹੀ ਗੱਲ ਕਰਾਂਗੇ ਸ਼ੁਗਰ ਲੱਗੇ ਨੇ ਟੈਨਸ਼ਨ ਨਹੀਂ ਲੈਣੀ ਪਰ ਇਦਾਂ ਦੀ ਬਕਵਾਸ ਨਾ ਕਰਿਆ ਕਰੋ ਛੋਟੀਆਂ ਛੋਟੀਆਂ ਬੱਚੀਆਂ ਸਾਡੀਆਂ ਬੇਟੀਆਂ ਭੈਣਾਂ ਸਾਰੀਆਂ ਵੇਖ ਰਹੀਆਂ ਉਹ ਕਹਿਣਗੇ ਗੰਦੇ ਲੋਕ ਨੇ ਅੱਗੇ ਤੋਂ ਨਹੀਂ ਕਰਦਾ ਮੈਂ ਠੀਕ ਹੈ ਨਾ ਹਾਂ ਪਿੱਛੇ ਤੋਂ ਵੀ ਨਾ ਕਰੀ ਤੂੰ ਚਲੋ ਉਸਤਾਦ ਜੀ ਅੱਜ ਮੈਂ ਕਹਿੰਦਾ ਵਾਂ ਕਿ ਸਾਰੀਆਂ ਮੇਰੀਆਂ ਭੈਣਾਂ ਨੇ ਤੁਸੀਂ ਵੀ ਕਹੋ ਕਿ ਜਿਹੜੀਆਂ ਫੋਨ ਤੇ ਤੁਹਾਡੇ ਨਾਲ ਗੱਲਾਂ ਕਰਦੀਆਂ ਵਾ ਉਹ ਸਾਰੀਆਂ ਤੁਹਾਡੀਆਂ ਭੈਣਾਂ ਉਸਤਾਦ ਜੀ ਦੀ ਕਸਮ ਖਾ ਕੇ ਕਹੋ ਤਾਂ ਉਸਤਾਦ ਜੀ ਇਹ ਵੇਖੋ ਉਹਨੇ ਵੇਖਿਆ ਕੀ ਹੈ ਜ਼ਿੰਦਗੀ 'ਚ ਮੁਨਾਫਕਤ ਦਾ ਉਸਤਾਦ ਜੀ ਲੈਵਲ ਵੇਖ ਯਾਰ ਕਹਿੰਦਾ ਮੈਂ ਹਲੇ ਵੇਖਿਆ ਕੀ ਹੈ ਜ਼ਿੰਦਗੀ 'ਚ ਦੱਸ ਇਹ ਹੁੰਦੀ ਹੈ ਨਾ ਉਸਤਾਦ ਜੀ ਗੱਲ ਨਹੀਂ ਫਰੀਦ ਤੂੰ ਸੱਚਾ ਆਹੋ ਹਾਂ। ਨਾਲੇ ਉਸਤਾਦ ਜੀ ਤੁਸੀਂ ਵੀ ਝੂਠੇ ਹੋ ਤੁਸੀਂ ਉਹਦੇ ਨਾਲ ਕੀ ਕੀਤਾ ਜਿਹੜੀ ਮੈਂ ਦੁਬਈ ਵਾਲਾ ਤੁਹਾਨੂੰ ਨੰਬਰ ਦਿੱਤਾ ਮੈਂ ਕਿਹਾ ਉਹ ਬਾਜੀ ਨੂੰ ਮੈਂ ਕਿਹਾ ਵੀ ਉਸਤਾਦ ਜੀ ਜਿਹੜੇ ਨੇ ਇਦਾਂ ਦੇ ਨਹੀਂ ਹੈਗੇ ਉਹ ਕਹਿੰਦੀ ਮੇਰੀ ਸਿਰਫ ਇੱਕ ਵਾਰ ਬਾਤ ਕਰਵਾ ਦਿਓ ਮੈਂ ਗੱਲ ਕਰਵਾਈ ਆ ਉਹ ਮੇਰੇ ਨਾਲੋਂ ਵੀ ਗਈ ਉਹ ਲੱਗੇ ਨੇ ਚੌਧਰੀ ਸਾਹਿਬ ਸਵੇਰ ਸ਼ਾਮ ਤੇ ਯਾਰ ਹੁਣ ਮੈਂ ਤੁਹਾਨੂੰ ਨਾਜ਼ਰੀਨ ਦੱਸਾਂ ਕਿ ਉਹਨੇ ਕਿਹਾ ਜੀ ਕਿ ਮੇਰੀ ਆ ਪ੍ਰੋਬਲਮ ਆ ਕਿਹੜੀ? ਹੁਣ ਕੱਲ ਅਸੀਂ ਇੱਥੇ ਟੀ ਟਾਈਮ ਕਰ ਰਹੇ ਸਾਂ ਕੱਲ ਇੱਕ ਬੰਦਾ ਆਇਆ ਵਿਚਾਰਾ ਉਹਨੇ ਅੱਜ ਉਹ ਫੜੀ ਵਿਸਾਖੀ ਜੀ ਯਾਦ ਆ ਦਰਵਾਜ਼ਾ ਖੜਕਾ ਰਿਹਾ ਸੀ
ਉਹਨੇ ਮੈਨੂੰ ਕਿਹਾ ਪੁੱਤਰ ਮੈਂ ਦੇਖਿਆ ਤੈਨੂੰ ਮੇਰਾ ਬੇਟਾ ਜਵਾਨ ਉਹ ਕੰਮ ਤੇ ਉਹਨੂੰ ਕਿਤੇ ਲਵਾ ਦੇ। ਮੈਂ ਕਿਹਾ ਜੀ ਮੈਂ ਤੇ ਇਦਾਂ ਲੋਕੀ ਤੈਨੂੰ ਡਾਇਰੈਕਟ ਨਹੀਂ ਕਹਿੰਦੇ, ਕਈ ਕੰਮ ਮੈਨੂੰ ਕਹਿੰਦੇ। ਉਹ ਮੇਰੇ ਕੋ ਅਗਰ ਉਹਨੇ ਕਰਮ ਨਵਾਜ਼ੀ ਕੀਤੀ ਅਗਰ ਹੈ ਤੇ ਮੈਂ ਕਰ ਦੇਣਾ। ਉਹ ਦੁਬਈ ਵਾਲੀ ਨੂੰ ਵੀ ਮੈਂ ਇਦਾਂ ਹੀ ਕੀਤਾ। ਅੱਛਾ ਹਾਂ ਭਾਵੇਂ ਉਹ ਵੀ ਵਿਚਾਰੀ ਜ਼ਰੂਰਤਮੰਦ ਸੀ ਸੈਰ ਦੀ। ਫਿਰ ਮੈਂ ਬੁਰਜ ਖਲੀਫਾ ਲੈ ਗਿਆ। ਬੁਰਜ ਖਲੀਫਾ ਉੱਥੇ ਅੱਛਾ ਅੱਧਾ ਪੌਣਾ ਘੰਟਾ ਸੀ ਫਿਰੇ ਆ। ਮੈਂ ਉਹਦੀ ਪ੍ਰੋਬਲਮ ਸੁਣੀ ਆ, ਸਮਝੀ ਆ। ਕਿਉਂਕਿ ਪ੍ਰੋਬਲਮ ਦੇਖੋ ਫਰੈਸ਼ ਜਗ੍ਹਾ ਤੇ ਬਹਿਣਾ ਚਾਹੀਦਾ ਤੁਹਾਨੂੰ ਕਿਤੇ। ਅਸੀਂ ਇਹ ਬੁਰਜ ਖਲੀਫਾ ਮੈਂ ਕਿਹਾ ਬਤਾਏ। ਉਹਨੇ ਕਿਹਾ ਇਹ ਮਸਲਾ ਵਾ। ਮੈਂ ਕਿਹਾ ਓਕੇ ਹੱਲ ਹੋ ਜਾਏਗਾ। ਉਹ ਫਿਰ ਹੱਲ ਹੋ ਗਿਆ। ਉਹ ਉੱਥੇ ਹੀ ਦੁਬਈ ਦੇ ਵਿੱਚ ਹੀ ਸੀ। ਦੁਬਈ ਦੇ ਵਿੱਚ ਹੀ ਮੈਂ ਕਿਸੇ ਨੂੰ ਕਿਹਾ ਯਾਰ ਸਿੱਧੀ ਮੈਂ ਜੈਨੂਅਨ ਗੱਲ ਦੱਸਾਂ ਕਿ ਉਹਨੇ ਭਾਈ ਵਾਪਸ ਜਾਣਾ ਸੀ ਦੁਬਈਓਂ, ਕਿਤੇ ਵਿਚਾਰੀ ਕਿਸੇ ਦੇ ਚੱਕਰ 'ਚ ਆ ਗਈ। ਉਹਨੇ ਕਹਿੰਦਾ ਨਹੀਂ ਕੋਈ ਗਿਆ ਨਹੀਂ, ਸਿਰਫ ਫੋਨ ਤੇ। ਉਹ ਮੈਂ ਕਿਸੇ ਨੂੰ ਕਿਹਾ ਦੋਸਤ ਨੂੰ ਆਪਣਾ ਗੱਭਰੂ ਜਿਹੜਾ ਨਹੀਂ ਵਿਚਾਰਾ ਸਜ਼ਾਦਾ ਆਦਮੀ ਹੈ, ਉਹਨੂੰ ਮੈਂ ਕਿਹਾ। ਉਹਨੇ ਕਿਹਾ ਜੀ ਬਾਜੀ ਤੁਸੀਂ ਫਲਾਣ ਟਾਈਮ 에ਅਰਪੋਰਟ ਆਏ। ਉਹਨੇ ਸਾਰਾ ਕੁਝ ਓਕੇ ਕੀਤਾ। ਉਹਨੇ 에ਅਰਪੋਰਟ ਤੇ ਆ ਕੇ ਟਿਕਟ ਫੜਾਈ ਪੈਣ। ਉਹ ਇੰਡੀਅਨ ਸੀ। ਇੰਡੀਅਨ ਇਹ ਤੇ ਨੇਕੀ ਹੈ ਨਾ। ਮੈਂ ਤੁਹਾਨੂੰ ਦੱਸਾਂ ਅਸੀਂ ਭੈਣ ਸਮੇਂ ਉਹਦੇ ਸਿਰ ਤੇ ਪਿਆਰ ਦੇ ਕੇ ਪਾਈ। ਔਰ ਉੱਥੋਂ ਸਾਨੂੰ ਇੱਕ ਫਿਲਮ ਦਾ ਆਈਡੀਆ ਵੀ ਆਇਆ ਸੀ ਮੈਨੂੰ ਤੇ ਗੱਭਰੂ ਨੂੰ। ਸਹੀ ਹੈ ਕਿ ਗੱਭਰੂ ਆਪਾਂ ਇੱਕ ਫਿਲਮ ਕਰਨੀ ਹੈ। ਉਹ ਵੀ ਸਾਨੂੰ ਆਈਡੀਆ ਆਇਆ ਸੀ ਉੱਥੋਂ ਹੀ। ਹਾਂ ਹਾਂਜੀ। ਤੇ ਜਿਹੜੀ ਇਹ ਗੱਲ ਕਰਨ ਦੇ ਆ, ਮੈਂ ਇੱਕ ਯਤੀਮ ਸੀ ਬੱਚੀ, ਉਹਦੇ ਸਿਰ ਤੇ ਪਿਆਰ ਦਿੱਤਾ। ਨਹੀਂ ਯਤੀਮ ਤੇ ਸ਼ਸ਼ਮੀਤਾ ਸੀਨ ਵੀ ਆ। ਯਤੀਮ ਹੋਣਾ ਕਿਹੜਾ ਕਿ ਮਤਲਬ ਏਡੀ ਮੈਂ ਵੀ ਯਤੀਮ ਆ। ਮੈਂ ਵੀ ਯਤੀਮ ਆ। ਨਹੀਂ ਯਤੀਮ ਤੇ ਹੁਣ ਮਤਲਬ ਇਮਰਾਨ ਖਾਨ ਸਾਹਿਬ ਵੀ ਯਤੀਮ ਆ। ਨਹੀਂ ਉਹ ਯਤੀਮ ਨਹੀਂ ਐਡਾ ਯਤੀਮ ਕਹਿ ਕੇ ਤੇ ਐਡਾ ਪਾਉਣ ਵਾਲੀ ਕਿਹੜੀ ਗੱਲ ਆ? ਉਹ ਯਾਰ ਯਤੀਮ ਇੱਥੇ ਕਈ ਡਾਕੇ ਮਾਰਦੇ ਆ, ਡਾਕੂ ਆ, ਉਹ ਯਤੀਮ ਨੇ। ਹੁਣ ਉਹਨਾਂ ਤੇ ਤਰਸ ਖਾਈ ਜਾਏਗਾ ਤੂੰ। ਅੱਲਾ ਦੀ ਕਸਮ ਉਸਤਾਦ ਜੀ, ਯਤੀਮ ਕੁੜੀ ਦੀ ਮੈਂ ਗੱਲ ਸੁਣਾਉਣਾ ਤੁਹਾਨੂੰ। ਇਹ ਮੇਰੇ ਨਾਲ ਸੱਚਾ ਵਾਕਿਆ, ਜਿੱਥੋਂ ਮਰਜ਼ੀ ਪੁੱਛ ਲਵੋ, ਜਿੱਥੋਂ ਮਰਜ਼ੀ। ਯਾਰ ਸਾਡੇ ਮਹੱਲੇ 'ਚ ਇੱਕ ਯਤੀਮ ਕੁੜੀ, ਉਹਨੂੰ ਨਾ ਮੇਰਾ ਕਰੈਕਟਰ ਚੰਗਾ ਨਹੀਂ ਲੱਗਦਾ ਸੀ ਕਿ ਇਹ ਡਰਾਮਿਆਂ 'ਚ ਕੰਮ ਕਰਦਾ। ਡਰਾਮੇ ਵਾਲਿਆਂ ਨਾਲ ਨਾ ਨਫ਼ਰਤ ਜੀ ਕਰਦੀ ਹੁੰਦੀ ਸੀ। ਤੇ ਮੈਂ ਬੜੀ ਵਾਰੀ ਕਿਹਾ, ਮੈਂ ਕਿਹਾ ਮੇਰੇ ਨਾਲ ਬੜੀ ਘੂਰੀ ਪਾ ਕੇ ਵੇਖਦੀ। ਮੈਂ ਅੰਮੀ ਆਪਣੀ ਨੂੰ ਵੀ ਕਿਹਾ, ਅੰਮੀ ਕਹਿੰਦੇ ਦਫਾ ਕਰੀ ਉਹ। ਮੈਂ ਕਹਿੰਦੀ ਅੰਮੀ ਮਹੱਲੇਦਾਰੀ ਹੈਗੀ, ਮੈਂ ਧੀਆਂ ਭੈਣਾਂ ਸਮਝ ਕੇ ਜਿਸ ਘਰ 'ਚ ਮਰਜ਼ੀ ਚਲਾ ਜਾਵਾਂ। ਉੱਥੋਂ ਸ਼ਾਇਦ ਚੁੱਕ ਲਿਆਂਦੀ। ਨਹੀਂ ਸਹਿ ਨਹੀਂ ਯਾਰ, ਮੇਰਾ ਹੈ ਵਾ ਨਾ, ਮੈਨੂੰ ਸਾਰਿਆਂ ਨੂੰ ਇਤਮਾਦ ਹੈਗਾ। ਉਸਤਾਦ ਜੀ ਉਹ ਲੜਕੀ ਹੁਣ ਸੜਕ ਤੇ ਜਾਣ ਡਈ ਹੈ ਦੁਕਾਨ ਤੇ ਕਰਿਆਨੇ ਤੇ। ਤੇ ਮੈਂ ਕਿਹਾ ਬਾਜੀ ਜਾਣ ਡੇ ਹੈਗੇ ਨੇ ਕਰਿਆਨੇ ਦੀ ਦੁਕਾਨ ਤੇ, ਮੈਂ ਆਪ ਚਲੇ ਜਾਣਾ। ਮੈਂ ਕਿਹਾ ਬਾਜੀ ਕਿੱਧਰ ਜਾ ਰਹੇ ਹੋ? ਕਹਿੰਦੀ ਤੈਨੂੰ ਕੀ ਮਸਲਾ, ਤੂੰ ਕੌਣ ਨਾ ਮੈਨੂੰ ਪੁੱਛਣ ਵਾਲਾ। ਤੇ ਮੈਂ ਖੁਦਾ ਨੂੰ ਜਾਨ ਦੇਣੀ ਉਸਤਾਦ ਜੀ, ਮੈਨੂੰ ਤੁਹਾਡੀ ਕਸਮ ਲੱਗੇ ਝੂਠ ਨਹੀਂ ਉਹ ਭਾਈ ਬਰੇ ਮਾਰ ਉਸਤਾਦ ਜੀ ਇੱਕ ਮਿੰਟ, ਮੈਂ ਸੱਚੀ ਗੱਲ ਕਰਨਾ। ਨਹੀਂ ਮੈਂ ਮਤਲਬ ਮੈਂ ਕੋ ਕਸਮਾਂ ਖਾਣ ਵਾਲਾ ਜ਼ਾਹਰਾ ਮੈਨੂੰ ਰੱਖਿਆ ਤੂੰ ਨਾਲ। ਉਸਤਾਦ ਜੀ ਮੈਂ ਖੁਦਾ ਦੀ ਕਸਮ ਉਹਦੇ ਸਿਰ ਤੇ ਪਿਆਰ ਦੇਣ ਲੱਗਾ ਵਾਂ। ਅੱਛਾ ਐ ਮੈਂ ਉਹਦੇ ਸਿਰ ਤੇ ਪਿਆਰ ਦੇਣ ਲੱਗਾ ਤੇ ਐ ਉਹਨੇ ਮੇਰਾ ਹੱਥ ਫੜਿਆ, ਕਹਿੰਦੀ ਹਾਏ ਮੇਰੀ ਇੱਜ਼ਤ ਨੂੰ ਪੈ ਗਿਆ, ਹਾਏ ਮੇਰੀ ਇੱਜ਼ਤ ਨੂੰ ਪੈ ਗਿਆ। ਅੱਲਾ ਦੀ ਕਸਮ ਸਾਜੀ ਬਈ ਮੱਲਾ ਕੱਟਾ ਪਈ ਯਾਰ, ਆਪਣੇ ਫੜ ਲਿਆ ਮੈਨੂੰ, ਸਾਰੇ ਨੇ ਫੜ ਬੋਲਿਆ। ਕਹਿੰਦਾ ਇਹ ਮੁੰਡਾ ਐ ਕਹਿੰਦੀ ਮੈਂ ਝੂਠ ਬੋਲਦੀ ਆ, ਮੈਂ ਇਹਨੂੰ ਛੱਡਣਾ ਨਹੀਂ। ਇਹ ਰਾਤੀ ਪੰਚਾਇਤ ਲਈ ਕਹਿੰਦੀ ਮੇਰਾ ਕਾਂਟਾ ਲਾਉਣ ਲੱਗਾ ਸੀ। ਮੈਂ ਆਪਣੇ ਅੱਬੂ ਨੂੰ ਫਰਿਆਦ ਖਾ ਲੂ, ਜਿਹੜਾ ਸਾਡਾ ਕਾਉਂਸਲਰ ਸੀ, ਉਹਨੂੰ ਕਿਹਾ ਮੈਂ ਕਸਮਾਂ ਦਵਾਂ ਉਹਨੂੰ। ਮੈਂ ਉਹਨੂੰ ਕਿਹਾ ਮੈਂ ਤੇ ਸਿਰ ਤੇ ਪਿਆਰ ਦੇਣ ਲੱਗਾ ਸੀ। ਅੱਬੂ ਕਹਿੰਦੇ ਤੈਨੂੰ ਕਿਹੜੀ ਲੋੜ ਪਈ, ਤੈਨੂੰ ਕੀ ਤਕਲੀਫ ਸੀ? ਕਿਹੜੀ ਤਕਲੀਫ ਸਿਰ ਤੇ ਪਿਆਰ ਦੇ? ਭਾਜੀ ਐਵੇਂ ਰਾਹ ਜਾਂਦਾ ਪਿਆਰ ਗੱਲ ਭੈਣ ਦਾ। ਕਾਂਟੇ ਨੂੰ ਹੀ ਹੱਥ ਪਾਇਆ ਹੋਣਾ ਹੁਣ ਗੱਲ। ਯਾਰ ਕਸਮ ਵਾਲੀ ਗੱਲ ਵਾ, ਮੈਂ ਯਕੀਨ ਕਰ ਰੈਪੂਟੇਸ਼ਨ ਸਭ ਤੋਂ ਅੱਛੀ ਰੱਖੀ ਹੋਈ ਹੈ। ਅੱਛਾ ਠੀਕ ਹੈ ਫਿਰ ਕੀ ਹੋਇਆ? ਫੇਰ ਕੀ ਭਾਈ ਜੀ ਮਾਫੀ ਮੰਗੀ, ਫਿਰ ਸਿਰ ਤੇ ਪਿਆਰ। ਇਧਰ ਇਦਾਂ ਦੇ ਡਰਾਮੇ ਹੁੰਦੇ ਨੇ। ਗੱਲ ਨਹੀਂ ਸੁਣੀ ਇੱਕ ਵਾਰੀ ਕੋ ਕਾਰ ਵਾਲੇ ਕਾਰ ਚ ਕੋਈ ਬੜੇ ਧੜੱਲੇ ਵਾਲੇ ਬੰਦੇ ਜਾ ਰਹੇ ਸੀ, ਉਹਨੇ ਬਿੱਲੀ ਦੇਤੀ, ਬਿੱਲੀ ਚ ਥੱਲੇ ਦੇ ਗਏ। ਇਹਨੇ ਮੋਟਰਸਾਈਕਲ ਕੱਢ ਕੇ ਤੇ ਮਗਰ ਲਾਤੀ ਉਹਨਾਂ ਦੇ ਅੱਗੇ ਜਾ ਕੇ। ਉਹਨਾਂ ਦੇ ਅਸਲੇ ਵੀ ਉਹਨਾਂ ਦੇ ਕੋਲ, ਗੰਨਾ ਵੀ। ਰਾਤੀ 2:30 ਦਾ ਟਾਈਮ ਇਹਨੇ ਗੱਡੀ ਇੰਜ ਅੱਗੇ ਲਾਈ ਆ ਬਿੱਲੀ ਦੀ ਹਮਾਇਤ ਚ। ਠੀਕ ਹੈ ਜੀ। ਉਹਨਾਂ ਨੇ ਬਾਹਰ ਦੇਖੋ, ਉਹਨਾਂ ਨੇ ਪਛਾਣ ਲਿਆ ਕਿ ਫੈਸਲ ਰਾਮੇ ਮੈਂ ਬਾਹਰ ਆਹੋ ਬਾਹਰ ਉਹ ਬਾਹਰ ਆਏ। ਉਹਨਾਂ ਨੇ ਕਿਹਾ ਯਾਰ ਮੀਟਰ ਉਹਨਾਂ ਦੇ ਅੱਗੇ ਸ਼ਾਟ, ਉਹਨਾਂ ਨੇ ਜੋ ਇੰਜ ਕੀਤਾ, ਉਹਨਾਂ ਨੇ ਕਿਹਾ ਜੀ ਹਾਂਜੀ ਫੈਸਲ ਨੇ ਪਸੌਲ ਦੇ ਕਰਿਆ। ਉਹ ਵੈਸੇ ਹੀ ਬਾਹਰ ਸੀ ਫਿਰਦੀ, ਅੱਗੇ ਵੀ ਇੱਕ ਦੋ ਵਾਰੀ ਥੱਲੇ ਮੋਟਰਸਾਈਕਲ। ਉਹ ਬੜੀ ਉਹ ਜਾਣ ਕੇ ਗੱਡੀਆਂ ਦੇ ਥੱਲੇ ਆਉਂਦੀ। ਕੱਲ ਪਰਸੋਂ ਵੀ ਨਾ ਇੱਕ ਕਾਰ ਤੇ ਜਾਣ ਕੇ ਖੁਦਕੁਸ਼ੀ, ਉਹਦਾ ਜ਼ੇਨ ਹੀ ਖੁਦਕੁਸ਼ੀ ਦਾ ਸੀ। ਉਹਨੇ ਵਾਪਸ ਕੀਤਾ, ਉਹਨੇ ਕਿਹਾ ਚਲੋ ਹੋਰ ਭਾਈ ਚਾਹ ਪਿਆਵਾਂ? ਨਹੀਂ ਬੜੀ ਮਿਹਰਬਾਨੀ। ਫੈਸਲ ਸਾਹਿਬ ਵਾਪਸ। ਉਹ ਇਹ ਇੱਕਦਮ ਘਟਦਾ, ਬਿੱਲੀ ਦਾ ਕਸੂਰ ਇੱਕਦਮ ਘਟਦਾ। ਉਹਨੇ ਮਜ਼ੇਦਾਰ ਗੱਲ ਸੀ ਉਹ ਜਿਹੜੀ, ਉਹ ਕਿਹੜੀ ਗੱਲ ਸੀ ਜਿਹੜੀ ਸੁਣਾਉਣਾ ਨਾ, ਕਿ ਜਦੋਂ ਇੱਕਦਮ ਉਹ ਪਿਆ ਤੇ ਅੱਗੋਂ ਪਤਾ ਨਹੀਂ ਨੇ। ਅੱਛਾ ਇਹਦੀ ਇੱਕ ਤਰ੍ਹਾਂ ਹੋਰ ਬੰਦਾ, ਇਹਦੀ ਲੜਾਈ ਵਾਲੀ ਗੱਲ ਸੁਣੀ ਨਾ, ਇਹਦਾ ਭਰਾ ਦੀ ਲੜਾਈ ਹੋ ਪਈ ਤੇ ਉੱਥੇ ਚਲਾ ਗਿਆ ਚੌਰੀ ਬਣ ਕੇ, ਤੇ 30-35 ਜਾਣੇ ਤੇ ਇੱਕ ਚਾਚਾ ਉੱਥੇ ਮੇਨ ਚਾਚਾ। ਤੇ ਇਹ ਹੁਣ ਗਿਆ ਵੱਡਾ ਬਣ ਕੇ, ਤੇ ਹੁਣ ਚਾਚੇ ਨਾਲ ਗੱਲ ਕਰ ਰਿਹਾ ਬਜ਼ੁਰਗ ਨਾਲ ਕਿ ਬਜ਼ੁਰਗੋ
ਮੇਰੇ ਭਰਾ ਦਾ ਹੀ ਕਸੂਰ ਹੋਣਾ, ਇਹਦਾ ਕੁਝ ਕੀ ਮਸਲਾ ਬਣਿਆ ਤੇ ਪਿੱਛੋਂ ਮੁੰਡੇ ਉੱਪੜ ਕੇ ਆ ਰਹੇ, ਅਸੀਂ ਨਹੀਂ ਛੱਡਣਾ। ਤੇ ਹੁਣ ਅੰਦਰੋਂ ਇਹ ਵੀ ਕਿ ਯਾਰ 30-35 ਜਣੇ ਇਕੱਠੇ ਆ ਤੇ ਮੈਂ ਕੱਲਾ ਡਰ ਗਿਆ। ਤੇ ਹੁਣ ਇੱਕ ਮੁੰਡਾ ਵਾ ਉੱਪੜ ਕੇ ਆਵੇ ਅੱਗੇ ਨੂੰ, ਆਏ ਮੈਂ ਤੈਨੂੰ ਇਹ ਮੈਨੂੰ ਕਹਿੰਦਾ ਓਏ, ਇਹ ਉਹਨੂੰ ਕਹਿੰਦਾ ਮੁੰਡਾ, ਓਏ ਹੁਣ ਤੂੰ ਲੜਨਾ ਕਿ ਬਹਿ ਕੇ ਗੱਲ ਕਰਨੀ? ਉਹ ਕਹਿੰਦਾ ਉਹ ਜਿੱਦਾਂ ਮਰਜ਼ੀ ਕਰ ਲਾ, ਬਹਿ ਕੇ ਕਰਦੇ ਲੜਿਆ ਨਹੀਂ ਉਸਤਾਦ ਜੀ ਐ ਕੈਸੀ ਗੱਲ ਆ? ਸੋਹਣੀ ਕੱਟ ਗਿਆ। ਕਹਿੰਦਾ ਤੂੰ ਲੜਨਾ ਕਿ ਬਹਿ ਕੇ ਗੱਲ ਕਰਨੀ? ਕਹਿੰਦਾ ਜਿੱਦਾਂ ਮਰਜ਼ੀ ਕਰ ਲਾ। ਕਹਿੰਦਾ ਫਿਰ ਬਹਿ ਕੇ ਕਰ ਯਾਰ ਯਾਰ ਇਹ ਬੜਾ ਮਜ਼ਾ ਆਇਆ ਸੀ। ਓਏ ਮੇਰੇ ਉਸਤਾਦ ਜੀ ਮੇਰੇ ਕਜ਼ਨ ਦੀ ਨਵੀਂ ਪਿਕਅਪ ਲਈ ਹੈ ਤੇ ਪਿੱਛੇ ਨਾ ਕੁਰਸੀਆਂ ਲਾਈਆਂ ਵਾ, 4 ਕੁਰਸੀਆਂ ਲਾਈਆਂ ਵਾ ਬੈਠਣ ਲਈ। ਤੇ ਕਜ਼ਨ ਮੇਰੇ ਦੀ ਲੜਾਈ ਹੋ ਗਈ ਤੇ ਮਾਮੂ ਮੇਰਾ ਕਹਿੰਦਾ ਫੈਸਲ ਜਾ ਕੇ ਨਾ ਸਾਰਾ ਸਮਝੂਆ ਇਹ ਉਹ। ਮੈਂ ਕਿਹਾ ਓਕੇ। ਮੈਂ ਅੱਗੇ ਬੈਠਾ, ਛੋਟੇ ਭਾਈ ਨੂੰ ਮੈਂ ਕਿਹਾ ਤੂੰ ਡਰਾਈਵ ਕਰ। ਇਹ ਹੁਣ 2-3 ਜਣੇ ਨਾ ਪਿੱਛੇ ਬਹਿ ਗਏ। ਉਸਤਾਦ ਜੀ ਇਹ ਗਲੀ ਵਿੱਚ ਉਹਨਾਂ ਦੀ ਆਏ ਆ ਤੇ ਮੇਰਾ ਜਿਹੜਾ ਕਜ਼ਨ ਆ, ਮੈਂ ਉਹਨਾਂ ਨੂੰ ਮਨਾ ਕੀਤਾ। ਮੈਂ ਕਿਹਾ ਕਿਸੇ ਨੇ ਨਹੀਂ ਉਤਰਨਾ ਜਿੰਨੀ ਦੇਰ ਤੱਕ, ਸਭ ਤੋਂ ਪਹਿਲੇ ਮੈਂ ਜਾਣਾ, ਕਿਸੇ ਨੇ ਨਹੀਂ ਜਾਣਾ। ਉਹ ਕਰੈਕਟਰ ਆ ਨਾ ਹੁਣ ਗਲੀ ਚ ਉਤਰਿਆ ਤੇ ਜਿਹਦੀ ਲੜਾਈ ਹੋਈ ਏ ਉਹਨੇ ਪਿੱਛੋਂ ਛਾਲ ਮਾਰ ਕੇ ਤੇ ਠੁੱਡੇ ਮਾਰੇ ਉਹਨਾਂ ਦੇ ਤੋਂ, ਬਾਹਰ ਨਿਕਲੋ ਕਹਿੰਦਾ ਤੁਹਾਡਾ ਭਣੋਈ ਆ ਗਿਆ, ਬਾਹਰ ਨਿਕਲੋ ਤੁਹਾਡਾ ਭਣੋਈ ਆ ਗਿਆ। ਕਹਿੰਦਾ ਆਹੋ ਉਸਤਾਦ ਜੀ ਫਿਰ ਉਹ ਜਿਨ੍ਹਾਂ ਨਾਲ ਲੜਾਈ ਹੋਈ ਸੀ ਫਿਰ ਉਹ ਬਾਹਰ ਨਿਕਲੇ ਨੇ ਸਾਰੇ ਜਣੇ। ਅੱਛਾ ਤੇਰੇ ਲੋਕ ਕਹਿ ਰਿਹਾ ਕਿ ਤੁਹਾਡਾ ਭਣਵਈਆ ਆ ਗਿਆ, ਬਾਹਰ ਨਿਕਲੋ। ਜਿਹਦੀ ਲੜਾਈ ਮੇਰਾ ਕਜ਼ਨ ਹੈ ਨਾ। ਆਹੋ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਮੇਰੇ ਆ ਗਏ ਬੰਦੇ। ਆਹੋ ਤੇ ਉਹਨਾਂ ਦਾ ਨਾਮ ਲੈ ਕੇ ਕਹਿ ਰਿਹਾ ਕਿ ਵੀ ਬਾਹਰ ਨਿਕਲੋ, ਆ ਗਿਆ ਤੁਹਾਡਾ ਭਣਵਈਆ। ਆਹੋ ਤੈਨੂੰ ਯਾਨੀ ਕਿ ਉਹਨੇ ਪੂਰਾ ਮੈਨੂੰ ਪੂਰੇ ਸ਼ਬਸ਼ਬਾ ਕਰਤਾ। ਤੇ ਅੱਗੋਂ ਤੇਰੀ ਕੀ ਸੂਰਤ ਹਾਲ ਸੀ? ਸ਼ਾਮ ਨੂੰ ਜਾ ਕੇ ਪਿਕਅਪ ਲੈ ਕੇ ਆਇਆ ਸੀ ਮੈਂ। ਮਸ ਗਈ ਸੀ ਪਿਕਅਪ ਵੀ ਛੱਡੀ ਉੱਥੇ, ਸਾਰਾ ਕੁਝ ਛੱਡ ਕੇ ਦੱਸ ਗਏ। ਸ਼ਾਮੀ ਜਾ ਕੇ ਮਾਮੂ ਨਾਲ ਮੈਂ ਪਿਕਅਪ ਲੈ ਕੇ ਆਇਆ ਉੱਥੋਂ। ਇਹ ਹਕੀਕਤ ਗੱਲ ਵਾ, ਇਹ ਗੱਲਾਂ ਹੀ ਬਣੀਆਂ ਵਾ ਕਿ ਲੋਕ ਕਹਿੰਦੇ ਹੈਗੇ ਨੇ ਜਦੋਂ ਕਸਮ ਵਾਲੀ ਗੱਲ ਤੁਹਾਡੀ ਲੜਾਈ ਹੋਵੇ ਤੇ ਸਾਈਡ ਤੇ ਨੱਸ ਜਾਓ, ਇੱਧਰ ਉੱਧਰ ਹੋਇਓ। ਕੋਈ ਬਹਾਦਰੀ ਨਹੀਂ ਆ ਨਹੀਂ, ਇੱਕ ਸਿਰਫ ਤੁਸੀਂ ਗੱਲਾਂ ਹੀ ਸੁਣੋਗੇ। ਲੈ ਵੀ ਅਗਲੇ 4 ਸੀ ਤੇ ਉਹ ਕਹਿੰਦੇ ਨੱਸ ਤੇ ਅੱਗੋਂ ਮੈਂ ਕਿਹਾ ਲੈ ਮੈਂ ਨੱਸਦਾ ਭਲਾ? ਸਾਡੀ ਗਲਤ ਗੱਲ ਆ ਯਾਰ, ਨੱਸ ਜਾਓ, ਵੇਲਾ ਟਪਾਓ ਬਸ। ਸਿਆਣੀ ਗੱਲ। ਮੈਂ ਇੰਨਾ ਖੁਦਾ ਦੀ ਕਸਮ ਦਰਦੇ ਦਿਲ ਮੰਨਣਾ ਵਾਲਾ। ਅੱਛਾ ਯਾਰ ਇੱਕ ਮਿੰਟ ਠਹਿਰ ਜਾ, ਪਤਾ ਕੀ ਉਹ ਵੀ ਵਿਚਾਰਾ ਬੈਠਾ ਪ੍ਰੋਗਰਾਮ। ਆਹੋ ਤੇਰਾ ਤੇਰੀ ਸ਼ਾਦੀ ਹੋਈ ਹੈ? ਲੜਾਈ ਦਾ ਕੋਈ ਵਾਕਿਆ ਨਹੀਂ ਸ਼ਾਦੀ ਨਹੀਂ ਹੋਣੀ ਹੈ, ਹੋਣੀ ਹੈ। ਮੰਗਣੀ ਹੋ ਗਈ ਹੈ? ਇਹ ਤਕਰੀਬਨ ਅੱਧੀ ਕੁ ਹੋ ਗਈ। ਇੱਕ ਦਫਾ ਅੱਛਾ ਮੰਗਣੀ ਬਜ਼ਾਤੇ ਖੁਦ ਅੱਧਾ ਵਿਆਹ ਹੁੰਦਾ ਵਾ। ਨਹੀਂ ਉਹ ਦੇਖ ਗਏ ਨਾ, ਹੁਣ ਅਸੀਂ ਜਾਣਾ ਵਾ, ਯਾਨੀ ਕਿ ਅੱਧੀ ਹੋ ਗਈ। ਉਹ ਵੇਖ ਗਏ ਨੇ? ਹਾਂਜੀ ਉਹ ਦੇਖ ਗਏ। ਫਿਰ ਉਹਨਾਂ ਦਾ ਕੀ ਦੇਖ ਕੇ ਉਹਨਾਂ ਨੇ ਜਾ ਕੇ ਕੀ ਕਿਹਾ? ਉਹ ਕਹਿੰਦੇ ਹੁਣ ਅਸੀਂ ਸੋਚਦੇ ਹਾਂ, ਟਾਈਮ ਦਿਓ ਸਾਨੂੰ। 18 ਸਾਲ ਦਾ ਤੇ ਤੁਸੀਂ ਨਾਲੇ ਵੇਖ ਕੇ ਆਏ? ਅਸੀਂ ਨਹੀਂ ਦੇਖਦੇ। ਤੁਹਾਨੂੰ ਲੋੜ ਵੀ ਨਹੀਂ ਵੇਖਣ ਦੀ। ਤੁਸੀਂ ਤੇ ਤੁਹਾਡੇ ਦੇ ਲਈ ਇਹ ਕਾਫੀ ਆ ਵੀ ਉਹ ਤੁਹਾਨੂੰ ਵੇਖ ਗਏ। ਆਹੋ ਉਹ ਦੇਖ ਕੇ ਚੁੱਪ ਕਰ ਗਏ। ਅੱਛਾ ਵੇਖ ਕੇ ਚੁੱਪ ਕਰ ਗਏ। ਅੱਛਾ ਇਹਨੂੰ ਵੇਖ ਕੇ ਗਏ ਨੇ ਤੇ ਹੁਣ ਰੋਜ਼ ਫੋਨ ਕਰਦੇ ਤੇ ਉਹ ਗੁਬਾਰੇ ਬੜੇ ਜੀਬ ਲਾ ਰਹੇ। ਮੋਟਰ ਸੜੀ ਆ ਬਜ਼ਾਰੇ ਦਾ ਕੁਝ ਕਰ ਲਈਏ ਫਿਰ ਦੱਸਦੇ ਆ। ਤੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਉਹ ਨਾ ਕਰ ਰਹੇ ਆ, ਇਹਨਾਂ ਨੂੰ ਸਮਝ ਨਹੀਂ ਆ ਰਹੀ। ਅੱਛਾ ਇਹਨਾਂ ਨੂੰ ਪੁੱਛਦੇ ਕਿ ਉਹ ਫਿਰ ਕੀ ਬਣਿਆ, ਤੁਸੀਂ ਮੁੰਡਾ ਵੇਖ ਕੇ ਗਏ ਸੀ? ਤੇ ਉਹ ਫੋਨ ਕਰਨ ਨੂੰ ਲਾ ਗਿਆ ਵੀ ਨਾ ਕਰ, ਕੀ ਕਰੀ ਜਾਣਾ? ਇੱਕ ਮਿੰਟ ਭਾਜੀ ਜਰਾ, ਯਾਨੀ ਉਹ ਮਗਰੋਂ ਫੁੱਲ ਆ ਰਹੇ ਆ, ਆਵਾਜ਼ ਨਹੀਂ ਆਈ। ਤੇ ਫਿਰ 2 ਘੰਟੇ ਬਾਅਦ ਫੋਨ ਕਰਕੇ ਉਹ ਕੀ ਬਣਿਆ, ਤੁਸੀਂ ਵੇਖ ਕੇ ਗਏ ਸੀ? ਉਹ ਜਾਣ ਕੇ ਵੇਖੋ ਕਰੀ ਜਾ ਰਹੇ, ਹੈਲੋ ਕੌਣ? ਬਾਤ ਨਹੀਂ ਆ ਰਹੀ। ਤੇ ਇਹਨਾਂ ਨੂੰ ਫਿਰ ਨਹੀਂ ਸਮਝ ਆ ਰਹੀ। ਇਹ ਫੋਨ ਕਰਦੇ ਤੇ ਇਹਨਾਂ ਨੇ ਯਾਨੀ ਕਿ ਗਾਲਾਂ ਦੇ ਨਾਲ ਜਵਾਬ ਸੁਣਨਾ ਵਾ। ਸਮਝ ਆ ਰਹੀ? ਉਹਨੇ ਜਦੋਂ ਫੋਨ ਕਰਦੇ ਉਹ ਕਹਿੰਦੇ ਸੌਣ ਦੇ ਅਸੀਂ ਨੰਬਰ ਬਲੌਕ ਕਰਤਾ ਤੇ ਘਰ ਚਲ ਗਿਆ। ਅੱਛਾ ਉਹਨਾਂ ਨੇ ਗੁੱਸੇ 'ਚ ਇਹ ਵੀ ਕਹਿਤਾ, ਇਹਨਾਂ ਨੇ ਕਿਹਾ ਹਾਂਜੀ ਕੀ ਬਣਾਉਣਾ? ਕਿਹਾ ਯਾਰ ਬਣਨਾ ਕਿ ਉਹ ਸਾਡੀ ਕੁੜੀ ਨੱਸ ਗਈ ਯਾਰ ਕਿਸੇ। ਤੇ ਫਿਰ 2 ਘੰਟੇ ਬਾਅਦ ਫੋਨ ਕਰਕੇ ਪੁੱਛਿਆ ਆ ਗਈ, ਆਈ ਨਹੀਂ? ਅੱਛਾ ਇਹਦੇ ਮਹੱਲੇ 'ਚ ਮਸ਼ਹੂਰ ਆ ਜਿਹੜੀ ਕੁੜੀ ਨੂੰ ਸਾਇਆ ਹੋ ਜੇ ਨਾ, ਉਹਨੂੰ ਬਾਬਾ ਕਹਿੰਦਾ ਵਾ ਕਿ ਤੁਸੀਂ ਇਦਾਂ ਕਰੋ, ਅਬਾਸ ਦਾ ਰਿਸ਼ਤਾ ਵੇਖ ਕੇ ਆਓ। ਵੇਖ ਕੇ ਉਹ ਮੈਂ ਬਸ ਇਲਾਜ ਵੀ ਕਰਦਾ ਨਾ ਨਾਲ, ਮੈਂ ਇਲਾਜ ਕਰਕੇ। नहीं तेरे ना कभी कोई कुड़ी ऐसी कोई जिंदगी च तेरे ना इजहार कीता होवे कि बस आई लव यू मैं तुमसे प्यार करती हूं? ਇੱਕ ਕੁੜੀ ਨੇ ਕੀਤਾ ਸੀ ਇਜ਼ਹਾਰ ਮੇਰੇ ਨਾਲ। ਉਹਨੇ ਇਜ਼ਹਾਰ ਕੀਤਾ, ਮੈਂ ਕਿਹਾ ਚੱਲ ਆ ਥੋੜਾ ਜਿਹਾ ਫੇਰਦੇ। ਉਹ ਜਦੋਂ ਉੱਠੀ ਤੇ ਭਾਈ ਉਹਦੀ ਲੱਤ ਦਾ ਮਸਲਾ ਸੀ। ਮੈਨੂੰ ਨਹੀਂ ਸੀ ਨਾ ਪਤਾ। ਲੰਗੜੀ ਮੁਹੱਬਤ। ਮੈਂ ਕਿਹਾ ਚੱਲ ਸੈਲ ਕਰਾ ਕੇ ਲਿਆਣਾ, ਮੇਰਾ ਦਿਲ ਹੀ ਟੁੱਟ ਗਿਆ। ਫਿਰ ਮੈਂ ਉੱਥੇ ਹੀ ਖਵਾ ਪਿਆ ਕਿ ਮੈਂ ਕਿਹਾ ਨਹੀਂ ਠੀਕ। ਇਹਨੇ ਕਿਹਾ ਚੱਲ ਉੱਠ, ਉਹਨੇ ਕਿਹਾ ਮੈਂ ਹੱਥ ਫੜੀ ਜ਼ਰਾ। नहीं यार ये कोई मसला नहीं ऐसा यार, ऐसा कोई मसला नहीं है। ਨਹੀਂ ਹੁਣ ਦੇਖ ਕੇ ਗਏ ਜਿਹੜੇ ਉਹਨਾਂ ਨੂੰ ਮੇਰੇ ਪਾਪਾ ਨੇ ਕਿਹਾ ਸੀ ਕਿ ਜੇ ਤੁਸੀਂ ਟਾਈਮ ਲੈਣਾ ਸੋਚਣ ਦਾ ਤੇ ਲੈ ਲਓ।
ਉਹ ਕਹਿੰਦੇ ਅਸੀਂ ਇੱਥੇ ਹੀ ਕਹਿੰਦੇ ਆ ਨਾ ਹੀ ਆ ਭਾਈ ਸਾਡੇ, ਸਾਨੂੰ ਟਾਈਮ ਨਹੀਂ ਮੈਂ ਉਹਨਾਂ ਨਾਲ ਤਾਂ ਗੱਲ ਹੀ ਨਹੀਂ ਹੋਈ ਕਹਿੰਦੇ ਤੇ ਟਾਈਮ ਨਾਲ ਸੋਚਣ ਦਾ, ਕਹਿੰਦੇ ਅਸੀਂ ਸੋਚ ਲਿਆ ਸਾਡੇ ਲਈ ਨਾ ਵਾ। ਅੱਛਾ ਭਾਈ ਨੇ ਬੰਦੇ ਨੂੰ ਨਾ ਵਿਚੋਲਾ ਹੀ ਨਾ ਕਰ ਜਾਂਦਾ, ਉਹਨੂੰ ਨਹੀਂ, ਉਹਨਾਂ ਨੇ ਨਹੀਂ ਕਰਨਾ। ਆਹੋ ਹਾਲਾਂਕਿ ਵਿਚੋਲਿਆਂ ਦਾ ਜਿੱਦਾਂ ਦਾ ਵੀ ਹੋਵੇ ਨਾ ਉਹ ਕਰਾਉਂਦੇ ਆ। ਅੱਛਾ ਵਿਚੋਲੇ ਨੇ ਨਾ ਕੁੜੀ ਵਾਲਿਆਂ ਕੋਲੋਂ 5000 ਲੈ ਲਿਆ ਐਡਵਾਂਸ, ਰਿਸ਼ਤੇ ਦਾ ਤੇ ਇੱਧਰ ਆਇਆ ਵੇਖਣ ਮੁੰਡੇ ਨੂੰ, ਠੀਕ ਹੈ ਜੀ। ਇਹਨੂੰ ਵੇਖ ਕੇ ਤੇ ਉਹਨਾਂ ਨੂੰ ਫੋਨ ਕਰ ਰਿਹਾ, ਤੁਸੀਂ ਜਿਹੜਾ 5000 ਦਿੱਤਾ ਵਾ, ਅਗਰ ਮੈਂ ਤੁਹਾਨੂੰ ਇੱਕ ਬਹੁਤ ਅੱਛਾ ਉਹਦੇ ਬਦਲੇ ਸਰਪ੍ਰਾਈਜ਼ ਦਵਾਂ ਤੇ ਤੁਸੀਂ ਮੈਨੂੰ 5 ਛੱਡ ਦਿਓਗੇ? ਉਹਨੇ ਕਿਹਾ ਜੀ ਜੋ 5 ਤੁਹਾਨੂੰ ਦਿੱਤਾ ਛੱਡਤਾ। ਉਹਨੇ ਕਿਹਾ ਜੀ ਫਿਰ ਇੱਧਰ ਵਿਆਹ ਨਾ ਕਰਨਾ। ਵਿਚੋਲੇ ਨੂੰ ਭਾਈ ਇਹਨੇ ਕਿਹਾ, ਫਰੀਦ ਭਾਈ ਵਿਚੋਲੇ ਨੂੰ ਕਹਿੰਦਾ ਯਾਰ ਮੇਰਾ ਵੀ ਕੋਈ ਘੁੱਟ ਭਰ। ਉਹ ਕਹਿੰਦਾ ਹਲੇ ਠਹਿਰ ਜਾ, ਤੂੰ ਸੀਜ਼ਨ 'ਚ ਨਿਕਲੇਗਾ, ਰਸ਼ 'ਚ ਕੱਢਣਾ ਤੈਨੂੰ ਰਸ ਚ ਕੱਢਾਂਗੇ ਬਾਕੀ ਮਾਲ ਦੇ ਨਾਲ ਲਾ ਕੇ। ਇਹ ਏਡਾ ਪਾਗਲ ਆ। ਉਹ ਵਰੀ ਦਿਖਾਉਣ ਲੱਗੇ, ਉਹਨਾਂ ਨੇ ਕਿਹਾ ਇਹ ਕਿਹੜੀ ਵਰੀ ਆ? ਕਹਿੰਦਾ ਇਹ ਆਖਰੀ ਵਰੀ ਆ, ਇਸ ਤੋਂ ਬਾਅਦ ਨਹੀਂ ਤਾਂ ਹੋਣੀ। ਅੱਛਾ ਤੈਨੂੰ ਕਦੀ ਕੋਈ ਲੜਕੀ ਖੂਬਸੂਰਤ ਲੱਗੀ ਹੋਵੇ ਤੇ ਤੂੰ ਇਸ ਕੋਸ਼ਿਸ਼ ਚ ਹੋਵੇਂ ਕਿ ਮੈਂ ਇਹਦਾ ਇਜ਼ਹਾਰ ਕਰਾਂ, ਲੇਕਿਨ ਹੋ ਹੀ ਨਾ ਪਾਇਆ ਹੋਵੇ ਕਦੀ? 2-3 ਦਫਾ ਮੇਰਾ ਇਦਾਂ ਹੋਇਆ ਮਸਲਾ। ਉਮਰੇ ਇੱਕੋ ਹੀ ਹੁੰਦਾ ਵਾ ਸਾਰੇ ਇੱਕ ਹੀ ਹੁੰਦਾ। ਇਹ ਤੇ ਐਸੀ ਕੈਟਾਗਰੀ ਇੱਕ ਹੀ ਹੁੰਦਾ ਜੀ ਕਿ ਇੱਕ ਲੜਕੀ ਜ਼ਿੰਦਗੀ 'ਚ ਬਹੁਤ ਖੂਬਸੂਰਤ, ਇਹ 2-3 ਵਾਰੀ ਹੋ ਗਿਆ ਇਹਦਾ। ਅੱਛਾ ਕੀ ਉਹ ਮਤਲਬ ਉਹ 2-3 ਵੀ ਇੱਕੋ ਜਿਹੀਆਂ ਹੀ? ਅੱਛਾ ਫੇਰ ਮਤਲਬ ਤੈਨੂੰ ਅੱਛੀਆਂ ਲੱਗੀਆਂ ਸੀ? ਬਹੁਤ ਅੱਛੀਆਂ ਲੱਗੀਆਂ। ਅੱਛਾ ਫੇਰ ਰਿਸ਼ਤੇਦਾਰ ਸੀ ਕਿ ਬਾਹਰ? ਬਾਹਰ ਰਿਸ਼ਤੇਦਾਰ ਸਾਡੇ ਖਾਨਦਾਨ ਚੋਂ ਨਹੀਂ। ਉਹ ਤਾਂ ਮੂੰਹ ਹੀ ਨਹੀਂ ਲਾਉਂਦਾ। ਅੱਛਾ ਅੱਛਾ ਵੀ ਕੋਈ ਨਹੀਂ। ਆਹੋ ਮੇਰਾ ਪੁੱਛ ਰਹੇ ਹੋ? ਅੱਛਾ ਫੇਰ ਉਹ ਮੈਨੂੰ ਅੱਛੇ ਲੱਗੇ ਆ ਤੇ 3 ਕੁ ਦਿਨਾਂ ਬਾਅਦ ਮੈਂ ਕਿਹਾ ਯਾਰ ਉੱਥੇ ਫੇਰ ਖਲੋਨੇ ਆ, ਸ਼ਾਇਦ ਬਾਬਾ ਜੀ ਉੱਥੋਂ ਦੀ ਸਿਲਸਿਲਾ। ਅੱਛਾ ਉਹ ਹਾਂਜੀ ਕੋਈ ਜਗ੍ਹਾ ਤੇ ਓਕੇ ਸਕੂਲ ਟਾਈਮ ਹੀ ਮਤਲਬ ਕਾਲਜ ਦੇ ਲਾਗੇ। ਮੈਂ ਭਾਈ ਉੱਥੇ ਗਿਆ ਆ ਤੀਸਰੇ ਦਿਨ, ਫੇਰ ਮੈਂ ਕਿਹਾ ਇੱਥੇ ਖਲੋਨੇ, ਨਹਾ ਧੋ ਕੇ ਭਾਈ ਹਾਂ ਮੈਂ ਖਲੋਤਾ ਆ, ਬੋਤਲ ਪੀਤੀ। ਉਹ ਭਾਈ ਮਿੱਟੀ ਦੀ ਟਰਾਲੀ ਆਈ ਆ, ਫੁੱਲ ਘਟੋ ਘਟੀ ਹੋ ਗਿਆ ਤੇ ਉਹ ਮੇਰੇ ਸਾਹਮਣੇ ਹੋਣਾ ਕੀ ਆ, ਤੂੰ ਵਿਚਾਰਿਆ ਵੇਖ ਹੀ ਨਹੀਂ ਉਹਨੇ ਭਾਈ ਵੇਖ। ਪਹਿਲੇ ਮਾਰਾ ਜਿਹਾ ਹੈ ਹੱਥ ਉੱਤੇ ਹੈ ਓਕੇ, ਮੈਂ ਕਿਹਾ ਲੈ ਵੀ ਕੰਮ ਯੈਸ। ਉਹ ਬਾਅਦ ਚੋਂ ਭਾਈ ਘਟਾ ਇੰਨਾ ਪਿਆ ਸੀ ਉਹਨੂੰ ਪਤਾ ਹੀ ਨਹੀਂ ਚੱਲਿਆ। ਕਹਿੰਦਾ ਮੈਂ 1.5 ਕਿਲੋ ਦਾ ਮਿੱਟੀ ਦੀ ਟਰਾਲੀ ਨਹੀਂ, ਉਹ ਮੈਨੂੰ ਇੱਕੋ ਜਿਹਾ ਕਰ ਗਈ। ਕਦੀ ਪੈਕੇਜ ਤੇ ਕਾਲ ਕੂਲ ਇਹ ਉਹ ਕਦੀ ਨਹੀਂ। ਇੱਕ ਦਫਾ ਕਾਲ ਆਈ ਸੀ, ਉਹ ਭਾਈ ਮੈਂ ਹੁਣ ਕੀ ਕਹਾਂ, ਸਲਾਮਾਬਾਦ ਉਹਨਾਂ ਨੇ ਬੁਲਾ ਲਿਆ ਮੈਨੂੰ ਮਹੀਨਾ। ਹਾਂ ਮਹੀਨਾ ਇਜ਼ਹਾਰ ਕਰਦੇ ਰਹੇ। ਮੈਂ ਕਿਹਾ ਤੂੰ ਵੀ ਮੈਨੂੰ ਬੜਾ, ਹਾਂਜੀ ਮਹੀਨਾ ਪੂਰਾ। ਫਿਰ ਸਲਾਮਾਬਾਦ ਬੁਲਾਇਆ, ਉੱਥੇ ਭਾਈ ਉਹਦੇ 6 ਭਰਾਵਾਂ ਨੇ ਮੈਨੂੰ ਕੁੱਟਿਆ। ਉਹ ਇਦਾਂ ਹੀ ਬੰਦੇ ਪਸੰਦੀ ਸੀ ਭਾਈ, ਬੈਰ ਮੂਰ ਕੋਲੇ ਭਾਈ। ਯਾਰ ਤੂੰ ਉਂਝ ਸਮਝਾ ਦਿੰਦਾ। ਨਹੀਂ ਕਦੀ ਏਦਾਂ ਹੋਇਆ ਵਾ ਵੀ ਮਤਲਬ ਤੂੰ ਕਵੇਂ ਵੀ ਇਸ ਤੋਂ ਬਗੈਰ ਮੈਂ ਜੀ ਨਹੀਂ ਸਕਦਾ, ਮਤਲਬ ਇਹ ਮੈਂ ਫਾਈਨਲ ਪਹਿਲੀ ਨਜ਼ਰ 'ਚ ਦਿਲ ਦੇ ਬੈਠਾ ਹੋਇਆ ਇੱਕ ਦਫਾ। ਅੱਛਾ ਪਲਾਜ਼ੇ ਦੇ ਵਿੱਚ ਮੈਂ ਆਪਣੇ ਕਜ਼ਨਾਂ ਦੇ ਨਾਲ ਗਿਆ ਸੀ, ਉੱਥੇ ਭਾਈ ਮੈਂ ਇੱਕ ਲੜਕੀ ਨੂੰ ਦੇਖਿਆ, ਮੈਂ ਤੇ ਮਰ ਗਿਆ, ਟੁੱਟ ਗਿਆ, ਬੁੱਝ ਗਿਆ ਮੈਂ। ਓਏ ਮੈਂ ਕਿਹਾ ਸ਼ਾਦੀ ਇਹਦੇ ਨਾਲ ਕਰਨੀ। ਹਾਂ ਫੈਸਲਾ ਕਰ ਲਿਆ। ਇਹ ਮੈਂ ਪੁੱਛਣਾ ਚਾਹ ਰਿਹਾ ਜੀ। ਮੈਂ ਭਾਈ ਮਹਾਰਾਜ ਜਿਹਾ 2 ਕਦਮ ਚੁੱਕੇ ਆ ਉਹਦੇ ਵੱਲ, ਤੇ ਇੱਕ ਬੱਚਾ ਆਣ ਕੇ ਉਹਨੂੰ ਕਹਿੰਦਾ ਮਾਮਾ ਚਲੋ ਚੱਲੇ। ਓਏ ਉਹ ਇਹਨੂੰ ਕਹਿੰਦੇ ਅਸੀਂ ਪੰਜਾਬੀ ਚ ਮਾਮਾ। ਤੂੰ ਕਹਿਣਾ ਜਾ ਮਾਮਾ। ਉਸਤਾਦ ਜੀ ਮੈਂ ਵੀ ਤੁਹਾਨੂੰ ਇੱਕ ਗੱਲ ਦੱਸਾਂ, ਹਾਂ ਸੱਚੀ ਦਾਸਤਾਨ ਸੀਗੀ ਮੇਰੀ। ਹਾਂ ਸੁਣਾ। ਉਸਤਾਦ ਜੀ ਇੱਕ ਲੜਕੀ ਦੇ ਨਾਲ ਨਾ ਟੈਲੀਫੋਨ ਤੇ ਗੱਪਸ਼ਪ ਹੋਣ ਲੱਗ ਪਈ, ਇਜ਼ਹਾਰ ਹੋ ਗਿਆ। ਵਿਆਹ ਤੋਂ ਪਹਿਲੇ ਕਿ ਬਾਅਦ? ਵਿਆਹ ਤੋਂ ਪਹਿਲੇ। ਮੈਂ ਕਿਹਾ ਸ਼ਾਇਦ ਸ਼ਾਦੀ ਹੋ ਜਾਵੇ। ਅੱਛਾ ਮੇਰੀ ਬੜੀ ਐਫਰਟ ਸੀਗੀ ਕਿ ਯਾਰ ਉਧਰ ਹੀ ਸ਼ਾਦੀ ਹੋ ਜਾਏ। ਉਹਨੇ ਨਾ ਉਸਤਾਦ ਜੀ ਮੈਨੂੰ ਟਾਈਮ ਦਿੱਤਾ, ਮਹੀਨੇ ਕੁ ਬਾਅਦ ਮੈਂ ਕਿਹਾ ਮੁਲਾਕਾਤ ਤੇ ਕਰੀਏ, ਮਿਲੀਏ ਤਾਂ ਸਹੀ। ਉਹ ਮੈਨੂੰ ਕਹਿੰਦੀ ਸੋਮਵਾਰ ਵਾਲੇ ਦਿਨ ਮੈਂ ਆਵਾਂਗੀ, ਮੰਡੇ ਨੂੰ। ਹਾਂ ਉਸਤਾਦ ਜੀ ਉਹ ਸੋਮਵਾਰ ਵਾਲੇ ਦਿਨ ਆਈ। ਉਹਨੇ ਮੈਨੂੰ ਨਾ ਕਚਹਿਰੀ ਬਾਜ਼ਾਰ ਦਾ ਟਾਈਮ ਦਿੱਤਾ। ਮੈਂ ਗੱਡੀ ਛੱਡੀ, ਯਾਨੀ ਕਿ ਮੋਟਰਸਾਈਕਲ ਲੈ ਕੇ ਗਿਆ ਵਾਂ, ਸਰਵਿਸ ਕਰਾਈ, ਬਕਾਇਦਾ ਟਾਈ ਸ਼ਾਈ ਲਾਈ। ਉਸਤਾਦ ਜੀ 12:30 ਵਜੇ ਨਾਲ ਮੈਂ ਕਚਹਿਰੀ ਬਾਜ਼ਾਰ ਉੱਥੋਂ ਮੋਟਰਸਾਈਕਲ ਤੇ ਨਾ ਮੈਂ ਕਿਹਾ ਖਾਣਾ ਕੀ ਖਾਣਾ? ਕਹਿੰਦੀ ਨਹੀਂ ਖਾਣਾ। ਮੈਂ ਕਿਹਾ ਨਹੀਂ ਤੁਸੀਂ ਮਹਿਮਾਨ ਹੋ। ਮੈਂ ਉਹਨੂੰ ਫਿਰ ਅਲਕੋਸਰ ਵਾਲਿਆਂ ਦੇ ਲੈ ਗਿਆ ਇਸ ਬਾਰ ਤੇ ਉਹਨੇ ਨਾ ਹੱਥ 'ਚ ਉਸਤਾਦ ਜੀ ਇੱਕ ਫਾਈਲ, ਉੱਡੀ ਮੋਟੀ ਫਾਈਲ ਫੜੀ ਹੋਈ ਸੀਗੀ। ਤੇ ਮੈਂ ਕਿਹਾ ਇਹ ਫਾਈਲ ਕਾਹਦੀ ਹੈ? ਕਹਿੰਦੀ ਮੈਂ ਜ਼ਰਾ ਇੱਧਰ ਕਚਹਿਰੀਆਂ ਕੰਮ ਆਈ ਸੀਗੀ। ਕਚਹਿਰੀਆਂ? ਆਹੋ। ਅੱਛਾ ਮਤਲਬ ਜਿੱਥੇ ਅਦਾਲਤਾਂ ਦੇ ਵਿੱਚ ਕਚਹਿਰੀਆਂ ਉਹਨਾਂ ਨੂੰ ਹੀ ਕਹਿੰਦੇ ਨੇ। ਫਿਰ ਮੈਂ ਕਿਹਾ ਖੈਰ ਸੀ ਕਾਹਦੀ? ਨਹੀਂ ਕਿ ਮੈਂ ਕਹਿੰਦੀ ਬਸ ਮੇਰੇ ਕੋਲ ਨਾ ਬੰਦਾ ਮਰ ਗਿਆ ਮੇਰਾ, ਆਪਣਾ ਬੰਦਾ ਉਹਨੇ ਮਾਰਤਾ ਸੀ। ਸ਼ੋਹਰ ਦੀ ਗੱਲ। ਉਹ ਫਿਰ ਉਸਤਾਦ ਜੀ ਮੇਰੇ ਆਈਸਕ੍ਰੀਮ ਨੰਗੇ ਹੀ ਨਾ, ਅੱਲਾ ਦੀ ਮੇਰੇ ਨੰਗੇ ਹੀ ਨਾ ਯਾਰ। ਮੈਂ ਇੰਝ ਕਰਕੇ ਨਾ ਫਾਈਲ ਪੜੀ, ਮਸੰਮੀ ਫਲਾਣਾ, ਮੁਲਜ਼ਮਾ ਫਲਾਣਾ ਤੇ ਇਹਨਾਂ ਫਾਈਲ ਤੇ ਸਾਰੇ ਦੇ ਲਿਖੇ ਹੋਏ। ਉਸਤਾਦ ਜੀ ਉਹ ਮੈਂ ਕੀ ਤੁਹਾਨੂੰ ਦੱਸਾਂ। ਮੈਂ ਉਹਨੂੰ ਕਿਹਾ ਕਿਉਂ ਮਾਰਿਆ ਉਹ? ਕਹਿੰਦੀ ਬਸ
ਇੱਧਰ ਉੱਧਰ ਆਈਸਕ੍ਰੀਮ ਖਵਾਈ ਸੀ। ਨਹੀਂ ਆਈਸਕ੍ਰੀਮ ਨਹੀਂ ਸੀ ਕੋਈ। ਕਹਿੰਦੀ ਉਹਨੇ ਨਾ ਮੇਰੇ ਕਹਿਣ ਤੋਂ ਬਗੈਰ ਦੂਸਰੀ ਸ਼ਾਦੀ ਕੀਤੀ ਸੀ। ਅੱਛਾ, ਉਹਨੇ ਵੀ ਕੀਤੀ ਹੋਈ ਸੀ। ਉਹਨੇ ਕਹਿੰਦੀ ਅਗੋਂ ਕੀਤੀ ਮੈਨੂੰ। ਮੈਂ ਕਿਹਾ ਜਦੋਂ ਮੇਰੇ ਡਿੱਕੇ ਚੜ ਗਏ ਨਾ ਇਹਨੂੰ ਮੈਂ ਛੱਡਣਾ ਨਹੀਂ। ਕਹਿੰਦੀ ਫਿਰ ਮੈਨੂੰ ਮਿਲਣ ਆਇਆ, ਰਾਤੋਂ ਰਾਤ ਹੀ ਮੈਂ ਉਹਨੂੰ ਜ਼ਬਾ ਗਿਲਾ ਕੀਤਾ। ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦੀ ਬਸ ਫੈਸਲ ਮੈਨੂੰ ਨਾ ਧੋਖਾ ਨਾ ਦੇਈ। मैंने क्या यार नहीं, प्लीज सॉरी मेरे को दिता जाना नहीं, प्लीज, ऑलरेडी मैं क्या- धोखा ही है मेरे को। ਮੈਂ ਉਹਨੂੰ ਕੀ ਕਿਹਾ, ਮੈਂ ਉਹਨੂੰ ਫਿਰ ਫੌਰਨ ਮੈਂ ਚੇਂਜ ਹੋਇਆ। ਮੈਂ ਕਿਹਾ ਨਹੀਂ, ਸਾਡੀ ਨਾ ਸਿਰਫ ਪਾਕ ਸਾਫ ਸਿਰਫ ਦੋਸਤੀ ਹੈ ਸਾਡੀ। ਇਹੋ ਜਿਹੀ ਮੈਂ ਕਿਹਾ ਸ਼ਾਦੀ ਸਿਰਫ ਮੇਰੀ ਅੰਮੀ ਅੱਬੂ ਨੇ ਜਿੱਥੇ ਕਹਿਣਾ ਮੈਂ ਉੱਥੇ ਕਰਨੀ। ਇੰਜ ਨਹੀਂ ਕਹਿੰਦੀ ਯਕਦਮ ਤੂੰ ਫੈਸਲ ਚੇਂਜ ਹੋ ਗਿਆ। ਮੈਂ ਕਿਹਾ ਨਹੀਂ, ਚੇਂਜ ਕਦ ਹੋਣਾ, ਕੇਸ ਅਜੇ ਦੇਖ ਮੈਂ ਆਪਣੀ ਮੈਂ ਸਟੱਡੀ ਕੰਪਲੀਟ ਕਰਨੀ ਹੈ, ਫਿਰ ਕਿਤੇ ਸ਼ਾਦੀ ਦਾ ਸੋਚਾਂਗਾ। ਜਿਹੜੀ ਕੰਪਨੀ ਟਾਈ ਲਾਈ ਸੀ ਤੇ ਨਾਲ ਤੇ ਰਾਜੀ ਅੱਲਾ ਦੀ ਕਿਸਮ ਇੰਜ ਕਰਕੇ ਖੋਲੀਏ ਬਟਾਈਆਂ ਜਾਈਏ। ਮੇਰਾ ਦਿਲ ਕਰੇ ਮੈਂ ਨਿਕਲਾਂ ਉਥੋਂ। ਉਹ ਕਹਿੰਦੀ ਆਈਸਕ੍ਰੀਮ ਤੇ ਖਾ ਉਹ ਤੂੰ ਪਹਿਲੇ ਇੱਕ ਮੰਗਾਈ, ਫਿਰ ਮੈਂ ਦੂਸਰੀ ਵੀ ਮੰਗਾ ਲਈ। ਮੈਂ ਕਿਹਾ ਤੂੰ ਆਪਣੀ ਖਾ, ਮੈਂ ਆਪਣੀ ਖਾਣੀ ਖਾ। ਜਿੱਦਾਂ ਕਹਿ ਕਿ ਫੈਸਲ ਆਇਆ ਡੇਟ ਤੇ ਉਹਨੇ ਇੰਜ ਕਰਕੇ ਇੱਥੋਂ ਨਾ ਇੰਜ ਮੋਜ਼ਰ ਕੱਢਿਆ, ਉਹਨੇ ਇੰਜ ਰੱਖਿਆ। ਦੂਜੇ ਪਾਸੇ ਉਹਨੇ ਖੰਜਰ ਕੱਢਿਆ, ਇੱਥੇ ਰੱਖਿਆ। ਤੀਜੇ ਪਾਸੇ ਉਹਨੇ 4-5 ਚੀਜ਼ਾਂ ਫੈਸਲ ਲੈ ਕੇ ਰੱਖ ਕੇ ਉਹਨੇ ਕਿਹਾ ਔਰ ਜਾਨੂ ਸੁਣਾਓ। ਇਹ ਫੈਸਲ ਲੱਗੋ ਮਿੱਟੀ ਫੈਸਲ ਲੈ ਨਾ ਫੈਸਲ ਨੂੰ ਫੁੱਲਣ ਦੇ ਵੀ ਸੱਦ ਲੈ। ਜਾਂਦਾ ਜੀ ਅੱਗੋਂ ਬੰਦੇ ਸ਼ੇਵ ਆ ਵੀ ਪੈਸੇ ਉਹਨੂੰ ਭੈਣ ਵੀ ਨਹੀਂ ਕਹਿ ਸਕਦਾ। ਆਹੋ, ਭੈਣ ਕਹਿ ਕੇ ਤੇ ਸਿੱਧਾ ਹੀ ਮਾਰਦਾ ਉਹਨੇ ਹੈ। ਨਹੀਂ ਉਹ ਸ਼ੁਕਰ ਅੱਲਾ ਦਾ, ਉਹਦਾ ਮੋਬਾਈਲ ਗਵਾਏ ਗਿਆ, ਨੰਬਰ ਉਹਨੇ ਮੇਰੀ ਮਹੀਨਾ ਜਾਨ ਨਾ ਛੱਡੀ। ਬੜੀ ਮੁਸ਼ਕਲ ਨਾਲ ਉਹਨੂੰ ਮੈਂ ਕਿਹਾ ਨਹੀਂ ਬਈ ਸਾਡਾ, ਮੈਂ ਕਿਹਾ ਸ਼ਾਦੀ ਮੈਂ ਕਰਨੀ ਨਹੀਂ ਮੈਂ ਜੇ। ਫਰੀਦ ਭਾਈ ਤੁਸੀਂ ਆਹੋ ਮੈਂ ਤੇਰੀਆਂ ਫੈਲਾਂ ਡਬਲ 2 ਕਰਾ ਦਿਆਂ, ਫਾਇਦਾ ਤਲੀਮ ਮੁਕੰਮਲ ਕਰਨੀ। ਫਰੀਦ ਭਾਈ ਉਹ ਦੱਸੋ ਜਿਹੜੀ ਤੁਸੀਂ ਹੁਣੀ ਫੋਨ ਤੇ ਲੱਗੇ ਸੀ, ਉਹ ਤੇ ਦੱਸੋ। ਉਹ ਨਹੀਂ, ਉਹ ਦਫਾ ਕਰ ਪਾਗਲ ਹੈ। ਕੁਝ ਵੀ ਨਹੀਂ ਯਾਰ, ਇਹਨੇ ਮਜ਼ਾਕ ਅੱਛਾ ਕੀਤਾ। ਤੈਨੂੰ ਕਦੀ ਕਿਸੇ ਕਿਹਾ ਲੜਕੀ ਨੇ? ਕਿਸੇ ਦਾ ਦਿਮਾਗ ਖਰਾਬ ਹੋ ਮੈਨੂੰ। ਸਹੀ ਗੱਲ ਹੈ। ਨਹੀਂ ਯਾਰ ਮੈਂ ਤਾਂ ਕਹਾਂ ਮੈਂ ਮੁਹੱਬਤ ਜਿਹੜੀ ਨਾ ਇਹ ਸ਼ਕਲ ਸੂਰਤ ਨਾਲ ਨਹੀਂ ਹੁੰਦੀ, ਸਹੀ ਇਹ ਕਿਰਦਾਰ ਨਾਲ ਹੁੰਦੀ। ਉਦਾਂ ਮੈਂ ਇਹਨੂੰ ਦੇਖਿਆ ਇੱਕ ਲੜਕੀ ਨਾਲ ਮੁਹੱਬਤ ਹੋਈ ਸੀਗੀ, ਲੇਕਿਨ ਮੈਂ ਉਹਦੇ ਵੱਡਿਆਂ ਨੂੰ ਦੱਸਿਆ। ਹਾਂ ਮੈਂ ਡਾਇਰੈਕਟ ਨਹੀਂ ਹੋਇਆ ਕਿਉਂਕਿ ਮਸ਼ਰਕੀ ਲੜਕਾ ਸੀ। ਮੈਂ ਉਹਦੇ ਵੱਡਿਆਂ ਨਾਲ ਗੱਲ ਕੀਤੀ, ਉਹਨਾਂ ਨੇ ਫਿਰ ਨਾ ਕਰਤੀ। ਮੈਂ ਫਿਰ ਉਹਦੇ ਨਾਲ ਵੀ ਨਹੀਂ ਕੀਤੀ। ਇਹ ਬਹੁਤ ਅੱਛੀ ਗੱਲ, ਇਹ ਬਹੁਤ ਅੱਛੀ। ਹਾਂਜੀ ਕੀ ਇਹਦੇ ਨਾਲ ਭਾਈ ਇੱਕ ਕਾਗਜ਼ ਚੁੱਕਣ ਵਾਲੀ ਵੀ ਸੈੱਟ ਹੋ ਗਈ ਸੀ। ਮੈਂ ਸਵੇਰ ਦੇਖਿਆ ਤੇ ਉਹ ਇਹਨੂੰ ਆਪਣੇ ਬੋਰੇ ਚੋਂ ਜੂਸ ਕੱਢ ਕਹਿੰਦੀ ਆ ਦੇਖੋ ਠੰਡਾ ਲਿਆਈ। ਹਾਲੇ 2 ਘੁੱਟ ਲਾਏ ਸੀ ਕਿਸੇ ਨੇ। ਇਹਦੇ ਨਾਲ ਵੀ ਕਾਗਜ਼ ਚੁੱਕਣ ਵਾਲੀ ਸੈੱਟ ਹੋ ਗਈ ਤੇ ਉਹਦੇ ਬੋਰੇ ਤੇ ਲਿਖਾਇਆ ਰੱਬ ਨੇ ਬਣਾ ਦੀ ਜੋੜੀ। ਉਹਦੇ ਬੋਰੇ ਤੇ ਲਾਇਆ। ਇਹ ਭਾਈ ਇਹਦੇ ਨਾਲ ਇੱਕ ਕੁੜੀ ਸੈੱਟ ਹੋ ਗਈ, ਨਗ ਨੂੰ ਪਾ ਕੇ ਉਹਦੇ ਲਾਗੇ ਗਿਆ ਤੇ ਉਹਨੇ ਮਾਰਾ ਜਿਹਾ ਪਹੁੰਚਾ ਚੁੱਕਿਆ, ਉਹਨੇ ਵੀ ਪੈਰ 'ਚ ਘਾਰਾ ਪਾਇਆ। ਇਹਦੇ ਨਾਲ ਇੱਕ ਕੁੜੀ ਸੈੱਟ ਹੋ ਗਈ ਤੇ ਉਹ ਮਹੱਲੇ ਦੀਆਂ ਔਰਤਾਂ ਉਹਨਾਂ ਦੇ ਘਰ ਜਾ ਜਾ ਕੇ ਅਫਸੋਸ ਕਰੀ, ਭੈਣਾ ਬੜਾ ਅਫਸੋਸ ਹੈ ਉਹਦੇ ਨਾਲ ਸੈੱਟ ਹੋਈ। ਇੱਕ ਕੁੜੀ ਇਹਦੇ ਨਾਲ ਡੇਟ ਤੇ ਚਲੇ ਗਈ ਤੇ ਉਹ ਘਰ ਜਾ ਕੇ ਆਪਣੇ ਘਰਦਿਆਂ ਨੂੰ ਕਹਿੰਦੇ ਮੈਨੂੰ ਇਦਾਂ ਲੱਗਦਾ ਮੇਰੀਆਂ ਅੱਖਾਂ 'ਚ ਵੈਲਡਿੰਗ ਪੈ ਗਈ। ਇਹਨੂੰ ਮੁਸਲਸਲ ਵੇਖ ਕੇ ਇਹਦੇ ਨਾਲ ਵੀ ਇੱਕ ਕੁੜੀ ਡੇਟ ਤੇ ਚਲ ਗਈ ਤੇ ਉਹ ਖਾਣਾ ਖੂਣਾ ਖਾ ਕੇ ਨਾ ਇਹਨੂੰ ਕਹਿੰਦੀ ਤੂੰ ਜਾ, ਮੈਂ ਤਾਂ ਇੱਥੇ ਹੀ ਕੰਮ ਕਰਦੀ ਆਹ ਸਹੀ ਗੱਲ ਆ। ਗੱਲ ਇਹ ਹੈ ਕਿ ਅੱਛਾ ਅਸੀਂ ਮੈਂ ਇੱਕ ਪ੍ਰੋਗਰਾਮ ਕੱਲ ਪਰਸੋਂ ਅਪਲੋਡ ਕੀਤਾ ਇੰਬਲੀ ਵਾਲਾ, ਜਿਸ 'ਚ ਇੰਬਲੀ ਦੇ ਨਾਲ ਅਸੀਂ ਥੋੜਾ ਮਸਤੀ ਕੀਤੀ ਹੈ। ਤੇ ਉਹ ਇੰਬਲੀ ਮਤਲਬ ਅਸੀਂ ਇਰਾਦਾ ਤੁਹਾਨੂੰ ਜਾਣ ਕੇ ਨਾ ਉਹਦਾ ਚੇਜ਼ਾ ਕੀਤਾ ਵਾ। ਵੈਸੇ ਉਹ ਮਤਲਬ ਪੂਰੇ ਫੁੱਲ ਡੇਜ਼ ਦਾ ਵਾ, ਲੇਕਿਨ ਅਸੀਂ ਵੈਸੇ ਉਹਦਾ ਚੇਜ਼ਾ ਕੀਤਾ ਤੇ ਫੁੱਲ ਡੇਜ਼ ਦਾ। ਤੇ ਮਤਲਬ ਨਾ ਉਹ ਥੱਲੇ ਇੱਕ ਬੰਦਾ ਕਹਿੰਦਾ ਅਜਾਨੀ ਭਾਈ ਤੁਸੀਂ ਜਦੋਂ ਆਉਂਦੇ ਜੇ ਇਹੀ ਕਹਿੰਦੇ ਜੇ ਲਓ ਜੀ ਸਾਡਾ ਪ੍ਰੋਗਰਾਮ ਨਹੀਂ ਸੀਗਾ ਤੇ ਇੱਕਦਮ ਅਸੀਂ ਪ੍ਰੋਗਰਾਮ ਬਣ ਗਿਆ। ਭਾਵੇਂ ਨਾ ਮੈਂ ਹੁਣ ਜਿੰਨੀਆਂ ਨੇ ਕਸਮਾਂ ਖਾਧੀਆਂ ਨਾ ਮੈਂ ਉਨੀਆਂ ਖਾਵਾਂਗੇ, ਇਹ ਹਕੀਕਤ ਗੱਲ ਆ। ਔਰ ਆਹ ਜਿਹੜਾ ਪ੍ਰੋਗਰਾਮ ਅਸੀਂ ਅੱਜ ਕੀਤਾ, ਜਿਹੜਾ ਤੁਸੀਂ ਵੇਖਿਆ, ਹੁਣ ਮੈਂ ਤੁਹਾਨੂੰ ਕਸਮ ਵਾਲੀ ਗੱਲ ਆ ਕਿ ਇਹਦਾ ਇਹ ਟੌਪਿਕ ਹੀ ਨਹੀਂ ਸੀ। ਅਸੀਂ ਕਰਨਾ ਕੁਝ ਹੋਰ ਸੀ, ਯਕੀਨ ਕਰੋ ਅਸੀਂ ਕੁਝ ਹੋਰ ਸ਼ੋਅ ਕਰਨਾ ਸੀ। ਉਹ ਫਰੀਦ ਦੀ ਜਿਹੜੀ ਕਿਉਂਕਿ 10 ਮਿੰਟ ਪਹਿਲੇ 15 ਮਿੰਟ ਪਹਿਲੇ ਤੋਂ ਮੇਰੀ ਬਹਿਸ ਹੋ ਰਹੀ ਸੀ ਤੇ ਉਹ ਜਨਾਬ ਮੈਂ ਉਹੀ ਸ਼ੁਰੂ ਕਰ ਲਿਆ। ਮੈਂ ਕਿਹਾ ਤੁਹਾਨੂੰ ਤੇਰਾ ਵਿੱਚ ਪਾਵਾਂ ਦਾ ਮਜ਼ਾ ਲਈਏ ਕਿ ਕਰੈਕਟਰ, ਤੇ ਉਹ ਅੱਗੋਂ ਗੱਲ ਤੁਰਦੀ ਹੋਰ ਹੀ ਹੋ ਗਈ। ਲਿਹਾਜ਼ਾ ਜਦੋਂ ਮੈਂ ਕਹਿੰਦਾ ਹੁੰਦਾ ਨਾ ਕਿ ਇਹਦਾ ਸਾਡਾ ਐਪ ਨਹੀਂ ਸੀ ਹੈਗਾ ਜ਼ੇਨ ਕਿ ਅਸੀਂ ਇੱਦਾਂ ਕਰਾਂਗੇ, ਤੇ ਉਹ ਅਸੀਂ ਵੈਸੇ ਬੈਠੇ ਤੇ ਉਹ ਵਾਕਈ 10 ਤੋਂ 15 ਮਿੰਟ ਦੇ ਵਿੱਚ ਹੀ ਫੈਸਲਾ ਹੁੰਦਾ ਤੇ ਅਸੀਂ ਬਹਿ ਨੇ। ਇੰਬਲੀ ਵਾਲਾ ਪ੍ਰੋਗਰਾਮ ਜਿਹੜਾ ਅਸੀਂ ਥੱਲੇ ਕੁਰਸੀਆਂ ਤੇ ਬੈਠੇ ਬਾਰਿਸ਼ ਦੇ ਵਿੱਚ, ਸਰ ਇਹ ਵੀ 10 ਮਿੰਟ ਵੀ ਨਹੀਂ ਸੀ ਹੈਗੇ। ਘਰਾਂ ਨੂੰ ਚੱਲੇ ਆ, ਬਾਰਿਸ਼ ਦਾ ਵੇਟ ਕਰ ਰਹੇ ਨੇ, ਘਰਾਂ ਨੂੰ ਚੱਲੇ ਕੁਰਸੀਆਂ ਤੇ ਬੈਠੇ। ਬੈਗ ਪਾ ਲਿਆ ਸੀ, ਬੈਗ ਨੇ ਪਾਇਆ ਤੇ ਮੈਂ ਕਿਹਾ ਬੈਠੇ ਤੇ ਆਈ ਨੇ, ਚਲੋ ਮੈਂ ਵੀ ਕੁਰਸੀ ਰੱਖ ਕੇ ਤੇ ਇੱਥੇ ਸ਼ੋਅ ਕਰ ਲੈਨੇ। ਤੇ ਅਸੀਂ ਉਹ ਵਾਕਈ ਉਹ ਗੱਲ ਆ, ਲਿਆਦਾ ਐਸੀ ਕੋਈ ਹੁਣ ਇਹ ਸ਼ੋਅ ਦੀ ਜੈਨੂਇਨ ਗੱਲ ਆ
ਕਿ ਅਸੀਂ ਇਹ ਕਰਨਾ ਹੀ ਨਹੀਂ ਸੀ? ਤੁਹਾਨੂੰ ਪਤਾ ਸੀ ਕਿਸੇ ਨੂੰ ਕਿ ਅਸੀਂ ਇਹ ਗੱਲ ਕਰਨੀ? ਸਾਡਾ ਕੱਲ ਜਿਹੜਾ ਤੁਸੀਂ ਵੇਖੋਗੇ ਨਾ ਹੁਣ ਇਸ ਤੋਂ ਬਾਅਦ ਕੱਲ, ਉਹ ਅਸੀਂ ਅੱਜ ਕਰਨਾ ਸੀ। ਜਾਓ ਮੈਂ ਤੁਹਾਨੂੰ ਦੱਸਦਾ। ਜਿਹੜੇ ਮੈਂ ਤੁਹਾਨੂੰ ਵਾਕਿਆ ਸੁਣਾਇਆ ਨਾ, ਇਹ ਮੇਰੇ ਸ਼ਾਦੀ ਤੋਂ ਪਹਿਲੇ ਦੇ ਵਾਕਿਆ। ਸਿਗਰਟ ਦੀ ਗੱਲ ਕਰ, ਗੱਲ ਸਿਗਰਟ ਛੱਡਦੇ ਉਸਤਾਦ ਜੀ, ਸਿਗਰਟ ਛੱਡਦੇ ਉਸਤਾਦ ਜੀ। ਹਾਂਜੀ ਸਿਗਰਟ ਛੱਡਦੇ ਉਸਤਾਦ। ਪੱਕੀ ਗੱਲ ਆ ਉਸਤਾਦ ਜੀ ਫੜ ਲਓ। ਉਸਤਾਦ ਜੀ ਫੜਦਾ ਵਾ ਐ ਕਰਕੇ। ਹਾਂ ਇਧਰ ਆ ਕੇ ਮਿੰਟ। ਸਿਗਰਟ ਛੱਡਦੇ? ਹਾਂਜੀ ਉਸਤਾਦ ਜੀ। ਤੇ ਪਾਥੀਆਂ ਸ਼ੁਰੂ ਕਰ ਦਿੱਤੀਆਂ। ਤੇ ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਔਰ ਲਵ ਯੂ। ਤੁਹਾਡਾ ਬਹੁਤ ਥੱਲੇ ਕਮੈਂਟਸ ਵਿੱਚ ਮੈਂ ਪੜਿਆ, ਇੱਕ ਬੰਦਾ ਕਹਿੰਦਾ ਜੀ ਤੁਸੀਂ ਕਿਸੇ ਗੱਲ ਤੋਂ ਉਹਨੇ ਕਿਹਾ ਕਿ ਤੁਸੀਂ ਇਦਾਂ ਜੀ ਤੁਸੀਂ ਸਾਨੂੰ ਆਪਣੀ ਫੈਮਿਲੀ ਨਹੀਂ ਸਮਝਦੇ, ਤੁਸੀਂ ਆ ਗੱਲ ਸਾਡੇ ਕੋਲ ਇਦਾਂ ਕਰ ਰਹੇ। ਤੇ ਭਾਈ ਨਾ ਫੈਮਿਲੀ ਨਾਲ ਵੀ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹਦੀ ਵਜ੍ਹਾ ਤੋਂ ਪ੍ਰੋਬਲਮ ਨਾ ਹੋਵੇ। ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਉਹ ਬੰਦਾ ਕਈ ਆਪਣੀ ਮਾਂ ਕੋ ਬੰਦਾ ਲੁਕੋ ਲੈਂਦਾ, ਘਰ ਦੇ ਮਸਲੇ ਕਿ ਮਾਂ ਪਰੇਸ਼ਾਨ ਨਾ ਹੋਵੇ, ਪਿਓ ਕੋ ਲੁਕਾ ਲੈਂਦਾ ਕਿ ਅੱਬਾ ਜੀ ਪਰੇਸ਼ਾਨ ਨਾ ਹੋਣ। ਤੇ ਫੈਮਿਲੀ ਦਾ ਇਹ ਵੀ ਹਿੱਸਾ ਵਾ ਕਿ ਕੋਈ ਐਸੀ ਗੱਲ ਲੁਕੋ ਲੈਣੀ ਕਿ ਜਿਹੜਾ ਉਹ ਮੁਤਫਰਕਾ ਨਾ ਪਵੇ, ਉਹ ਨਾ ਪਵੇ ਸਾਡੇ 'ਚ। ਤੇ ਫੈਮਿਲੀ ਹੋ ਤਾਂ ਫੈਮਿਲੀ ਹੀ ਰਹੋਗੇ ਤੁਸੀਂ। ਔਰ ਲਵ ਯੂ, ਥੈਂਕ ਯੂ।